ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਇਜ਼ ਗਾਇਣ ਬੈਠੇ ਸੁੱਤੇ ਚਾਕਰ ਮਹਿੰਦਾ ਪਾਇਣ ਘਾਉ ਰਤ ਪਿੱਤ ਕੁੱਤਿਓ ਚੱਟ ਜਾਓ। ਟੀਵੀ 84 ਦੇ ਮੰਚ ਦੇ ਉੱਤੇ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਜੁੜ ਚੁੱਕੇ ਸਾਰੇ ਹੀ ਸਰੋਤਿਆਂ, ਸਾਰੇ ਹੀ ਦਰਸ਼ਕਾਂ ਦਾ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਦੇ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ, ਵਿਸ਼ੇਸ਼ ਗੁਫ਼ਤਗੂ ਦੇ ਵਿੱਚ ਜੀ ਆਇਆਂ ਆਖਦਾ ਹੋਇਆ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸਪੈਸ਼ਲ ਪ੍ਰੋਗਰਾਮ ਆ ਗੁਫ਼ਤਗੂ ਪ੍ਰੋਗਰਾਮ ਦੇ, ਉਹ ਪੰਥਕ ਸ਼ਖਸੀਅਤਾਂ ਦੇ ਨਾਲ ਕਰਦੇ ਆ ਔਰ ਵਿਸ਼ਾ ਜਿਹੜਾ ਸਾਡਾ ਹੁਣ ਇੱਕੋ ਹੀ ਚੱਲ ਰਿਹਾ, ਉਹ ਹੈ ਕਿ ਜਿਹੜਾ ਤੀਜਾ ਘੱਲੂਘਾਰਾ ਉਹਦੀ 36ਵੀਂ ਯਾਦ ਅਸੀਂ ਕਿਵੇਂ ਮਨਾ ਰਹੇ ਹਾਂ, ਕਿਉਂ ਇਹ ਹੋਇਆ, ਅੱਜ ਕੌਮ ਕਿੱਥੇ ਖੜੀ ਆ ਤੇ ਫਿਊਚਰ ਦੇ ਵਿੱਚ ਅਸੀਂ ਕਿਵੇਂ ਕਰਨਾ। ਸੋ ਇਹਨਾਂ ਪਲਾਂ ਦੇ ਵਿੱਚ, ਜਿਨ੍ਹਾਂ ਪਲਾਂ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ, ਤੇ ਜੇ ਅਸੀਂ ਇਸ ਸੀਨ ਨੂੰ ਅੱਜ ਤੋਂ 36 ਸਾਲ ਪਿੱਛੇ ਜਾ ਕੇ ਵੇਖੀਏ ਤੇ ਹਿੰਦੁਸਤਾਨੀ ਹਕੂਮਤ ਦੇ ਟੈਂਕਾਂ ਦੇ ਗੋਲੇ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਲਗਾਤਾਰ ਦੇ ਨਾਲ ਵੱਜ ਰਹੇ ਸੀ ਤੇ ਗੁਰੂ ਦੀ ਕਿਰਪਾ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਉਹਨਾਂ ਦੇ ਸਾਥੀ ਜਨਰਲ ਸਵੇਗ ਸਿੰਘ ਉਹਨਾਂ ਦੀ ਕਮਾਨ ਦੇ ਵਿੱਚ ਦੁਸ਼ਮਣ ਦੇ ਜਿਹੜੇ ਆਹੂ ਲਾ ਰਹੇ ਸੀ, ਇੱਕ ਗਲ ਪਈ ਜੰਗ ਨੂੰ ਜਿਹੜਾ ਉਹ ਜਿੱਤ ਕੇ ਦੁਨੀਆ ਦੇ ਸਾਹਮਣੇ ਚਮਕੌਰ ਦੀ ਗੜੀ ਦੇ ਉਸ ਇਤਿਹਾਸ ਨੂੰ ਇੱਕ ਵਾਰ ਫੇਰ ਪ੍ਰਤੱਖ ਕਰਕੇ ਗੁਰੂ ਆਸ਼ੇ ਅਨੁਸਾਰ ਜਿਹੜਾ ਜਿਉਣ ਤੇ ਮਰਨ ਦੀ ਖੇਡ ਹੈ ਉਹਨੂੰ ਖੇਡ ਰਹੇ ਸਨ। ਸੋ ਵਿਊਅਰਸ, ਅੱਜ ਅਸੀਂ ਉਸ ਸ਼ਖਸੀਅਤ ਦੇ ਨਾਲ ਆਪਦੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪਏ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਸ ਨੀਂਹ ਦੇ ਉੱਤੇ ਲਗਾਤਾਰ ਰਤਾ ਲਾ ਕੇ ਜਿਹੜਾ ਸਿੱਖੀ ਦਾ ਮਹਿਲ ਉਸਾਰਨ ਲਈ, ਕੌਮੀ ਘਰ ਦਾ ਮਹਿਲ ਉਸਾਰਨ ਲਈ ਜਿਹੜੀ ਮਿਸਾਲ ਸਾਡੇ ਸਾਹਮਣੇ ਪਿਛਲੇ 3 ਦਹਾਕਿਆਂ ਤੋਂ ਇਹਨਾਂ ਨੇ ਕਾਇਮ ਕੀਤੀ ਹੈ, ਉਹ ਹਮੇਸ਼ਾ ਸਾਡਾ ਜਿਹੜਾ ਰਾਹ ਦਸੇਰਾ ਬਣਦੀ ਰਹੇਗੀ ਔਰ ਹਮੇਸ਼ਾ ਸਾਨੂੰ ਪ੍ਰੇਰਦੀ ਰਹੇਗੀ ਕਿ ਖਾਲਿਸਤਾਨ ਦੀ ਉਸ ਨੀਂਹ ਦੇ ਉੱਤੇ ਫਿਰ 1.5 ਲੱਖ ਸਿੰਘਾਂ ਸਿੰਘਣੀਆਂ ਨੇ ਆਪਣੇ ਸਿਰ ਦੇ ਕੇ ਜਿਹੜੀਆਂ ਉੱਤੇ ਕੰਧਾਂ ਉਸਾਰੀਆਂ ਨੇ, ਉਹਦੇ ਤੇ ਛੱਤ ਪਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੀ ਹੈ। ਸੋ ਮੇਰੀ ਮੁਰਾਦ ਹੈ ਕੌਮ ਦੇ ਧੜਕ ਲੀਡਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ। ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਡੇ ਨਾਲ ਹਾਜ਼ਰ ਨੇ ਔਰ ਮੈਂ ਸਰਦਾਰ ਸਾਹਿਬ ਨੂੰ ਜੀ ਆਇਆਂ ਆਖਦਾ ਹੋਇਆ ਫਤਿਹ ਅੱਜ ਕਰਦਾ ਜੀ। ਸਰਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਸਰਦਾਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪ ਜੀ ਦਾ ਕਿ ਆਪਨੇ ਕੀਮਤੀ ਸਮਾਂ ਜਿਹੜਾ ਆਪਣਾ ਸਾਰੇ ਕਿ ਸਾਨੂੰ ਪਤਾ ਕਿ ਤੁਸੀਂ ਕਿਹੜੀਆਂ ਸਿਚੁਏਸ਼ਨਸ ਦੇ ਵਿੱਚ ਉੱਥੇ ਹੋ ਇਸ ਵਕਤ, ਪਰ ਫਿਰ ਵੀ ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਇਸ ਗੁਫ਼ਤਗੂ ਦੇ ਵਿੱਚ ਹਿੱਸਾ ਲੈਣ ਦਾ ਜਿਹੜਾ ਮਾਣ ਸਾਨੂੰ ਬਖਸ਼ਿਆ, ਅਸੀਂ ਆਪ ਜੀ ਦੇ ਧੰਨਵਾਦੀ ਹਾਂ। ਔਰ ਸਭ ਤੋਂ ਪਹਿਲਾਂ ਆਪਾਂ ਜਦੋਂ ਘੱਲੂਘਾਰੇ ਦੀ ਯਾਦ ਦੀ ਗੱਲ ਕਰਦੇ ਹਾਂ ਤੇ ਇਹਦਾ ਜਿਹੜਾ ਪਿਛੋਕੜ ਆ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ। ਸੋ ਜੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਅਸੀਂ ਵੇਖਣਾ ਹੋਵੇ ਕਿ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਜਿਹੜਾ ਪਿਛੋਕੜ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਇਹਦੇ ਬਾਰੇ ਜ਼ਰੂਰ ਦੱਸੋ ਜੀ। ਸਰਦਾਰ ਸਾਹਿਬ ਜੀ, ਜਿਹੜਾ ਬਲੂ ਸਟਾਰ ਘੱਲੂਘਾਰਾ ਹੋਇਆ ਇਹਦਾ ਪਿਛੋਕੜ 1947 ਤੋਂ ਸ਼ੁਰੂ ਹੁੰਦਾ ਹੈ, ਜਦੋਂ ਕਿ ਇਨ ਕੌਮਾਂ ਨੂੰ ਆਪਣੇ ਆਪਣੇ ਮੁਲਕ ਮਿਲਨੇ ਸੀਗੇ ਜੀ, ਪਰ ਸਿੱਖ ਕੌਮ ਦੇ ਨਾਲ ਬੇਈਮਾਨੀ ਕੀਤੀ ਹੈ। ਨਹਿਰੂ, ਪਟੇਲ, ਗਾਂਧੀ ਨੇ ਪ੍ਰਾਈਮ ਮਿਨਿਸਟਰ ਐਟਲੀ ਜਿਹੜੇ ਉਸ ਵੇਲੇ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਸੀਗੇ ਤੇ ਜਿਨ੍ਹਾਂ ਸਾਹਿਬ ਨੇ ਜੀ ਤੇ ਉਹ ਜਿਹੜੀ ਬੇਈਮਾਨੀ ਕੀਤੀ ਹੈ ਉਹਦੇ ਕਰਕੇ ਅੱਜ ਵੀ ਸਿੱਖ ਤੜਫ ਰਹੇ ਹੈ। ਜਿਹੜੇ ਤੁਸੀਂ ਕੈਨੇਡਾ ਬੈਠੇ ਹੋ, ਤੁਸੀਂ ਸਾਰੇ ਹਿਜਰਤ ਕਰਕੇ ਗਏ ਹੋ, ਕਿਉਂ ਕਰਕੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੇ ਉੱਤੇ ਇੰਨਾ ਜ਼ੁਲਮ ਹੋਇਆ
ਕਿ ਸਿੱਖਾਂ ਨੇ ਹਜ਼ਾਰਾਂ ਸੈਂਕੜਿਆਂ ਦੇ ਵਿੱਚ ਹਿਜਰਤ ਕਰਕੇ ਵੈਸਟਰਨ ਯੂਰਪੀ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਉੱਥੇ ਆਪਣੇ ਘਰ ਬਣਾਏ ਆ, ਜਿੱਥੇ ਲਿਬਰਟੀ ਤੇ ਜਿੱਥੇ ਉਹ ਆਜ਼ਾਦੀ ਦਾ ਇਹ ਮਾਣ ਸਕਦੇ ਸੀਗੇ, ਉਹਨੂੰ ਫੀਲ ਕਰ ਸਕਦੇ ਸੀਗੇ। ਜਿਹੜੀ ਸਾਡੀ ਕਨਸਟੀਟਿਊਸ਼ਨ 1950 ਦੇ ਵਿੱਚ ਤੈਅ ਹੋਈ ਹੈ, ਉਹਦੀ ਕਨਸਟੀਟਿਊਂਟ ਅਸੈਂਬਲੀ ਸੀਗੀ, ਜਿਹਦੇ ਵਿੱਚ ਦੋ ਬਹੁਤ ਚੰਗੇ ਸਿੱਖਾਂ ਦੇ ਨੁਮਾਇੰਦੇ ਵਕੀਲ ਉਹਦੇ ਵਿੱਚ ਪੇਸ਼ ਹੋਏ। ਇੱਕ ਸਰਦਾਰ ਭਗਤ ਸਿੰਘ ਮਾਨ ਸੀ ਤੇ ਇੱਕ ਸਰਦਾਰ ਹੁਕਮ ਸਿੰਘ ਸੀਗੇ। ਇਹਨਾਂ ਨੇ ਦੋਨਾਂ ਨੇ ਜਦੋਂ ਦੇਖਿਆ ਕਿ ਜਿਹੜੇ ਵਾਅਦੇ ਗਾਂਧੀ ਤੇ ਨਹਿਰੂ ਨੇ ਸਾਡੇ ਨਾਲ ਕੀਤੇ ਸਿੱਖਾਂ ਨੇ ਉਹਨਾਂ ਤੋਂ ਮੁਨਕਰ ਹੋ ਗਏ ਹੈ, ਤੇ ਸੰਵਿਧਾਨ ਦੀ 25 ਧਾਰਾ ਦੇ ਵਿੱਚ ਲਿਖਤਾ ਕਿ ਇਹ ਸਿੱਖਸ ਆਰ ਅ ਪਾਰਟ ਆਫ ਦ ਹਿੰਦੂ ਰਿਲੀਜਨ, ਇਹਨਾਂ ਦੀ ਬਾਹ ਨਹੀਂ ਚੱਲੀ ਹੈਗੀ। ਇਹਨਾਂ ਦੋਨਾਂ ਨੇ ਜਿਹੜੀ ਇੰਡੀਆ ਦੀ ਅੱਜ ਦੀ ਕਨਸਟੀਟਿਊਸ਼ਨ ਹੈ ਉਹਦੇ ਉੱਤੇ ਦਸਤਖਤ ਨਹੀਂ ਕੀਤੇ ਹੈਗੇ। ਇਹਦਾ ਮਤਲਬ ਹੈ ਕਿ ਸਿੱਖਾਂ ਨੇ ਇਸ ਕਨਸਟੀਟਿਊਸ਼ਨ ਨੂੰ ਪ੍ਰਵਾਨ ਨਹੀਂ ਕੀਤਾ ਹੈਗਾ। ਜਿਹਦਾ ਮਤਲਬ ਇਹ ਹੈ ਕਿ ਅੱਗੇ ਸਵਾਲ ਹੈ ਕਿ ਤੁਸੀਂ ਫੇਰ ਇੱਥੇ ਕਿਉਂ ਰਹਿੰਦੇ ਹੋ? ਜੇ ਅਸੀਂ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ, ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਕਾਨੂੰਨ ਦੇ ਵਿੱਚ ਰਹਿ ਕੇ ਰਹਿਣਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਇੱਥੇ ਆਪਣੇ ਦਿਨ ਬਤੀਤ ਕਰਦੇ ਹਾਂ ਬਤੌਰ ਇੱਕ ਗੁਲਾਮ ਕੌਮ। ਜਦੋਂ ਸਾਡੇ ਨਾਲ ਧੋਖਾ ਹੋ ਗਿਆ, ਉਸੇ ਵੇਲੇ ਸਵਾਲ ਉੱਠੇ, ਮਾਸਟਰ ਤਾਰਾ ਸਿੰਘ ਨੇ ਡਿਮਾਂਡ ਕਰਤਾ ਪੰਜਾਬੀ ਸੂਬੇ ਦਾ। ਪਰ 1946 ਦੇ ਵਿੱਚ ਜਿਹੜੀ ਸਾਡੀ ਪਾਰਲੀਮੈਂਟ ਹੈਗੀ ਹੈ SGPC, ਇਸ ਨੇ ਮਤਾ ਪਾਸ ਕੀਤਾ ਸੀਗਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ ਤੇ ਇਹ ਖਾਲਿਸਤਾਨ ਦਰਿਆ ਚਨਾਬ ਤੋਂ ਲੈ ਕੇ ਜਮਨਾ ਤੱਕ ਹੋਊਗਾ। ਪਰ ਅੰਗਰੇਜ਼ ਨੇ ਇਹ ਗੱਲ ਮੰਨੀ ਨਹੀਂ, ਕਿਉਂ ਕਰਕੇ ਬਹੁਤ ਲੇਟ ਜਾ ਕੇ ਸਾਡੀ SGPC ਪਾਰਲੀਮੈਂਟ ਨੇ ਮਤਾ ਪਾਸ ਕੀਤਾ। ਸੋ ਸਾਡਾ ਜਿਹੜਾ ਧੋਖਾ ਹੋਇਆ, ਉਹ ਜਿਹੜਾ ਸੁਪਨਾ ਹੁੰਦਾ ਆਜ਼ਾਦ ਬੰਦਿਆਂ ਦਾ, ਆਜ਼ਾਦ ਕੌਮਾਂ ਦਾ, ਉਹ ਅਜੇ ਤੱਕ ਸੁਪਨਾ ਪੂਰਾ ਨਹੀਂ ਹੋਇਆ। ਫਿਰ ਮਾਸਟਰ ਨੇ ਪੰਜਾਬੀ ਸੂਬੇ ਦੀ ਐਜੀਟੇਸ਼ਨ ਸ਼ੁਰੂ ਕਰਤੀ। 1966 ਦੇ ਵਿੱਚ ਇੰਦਰਾ ਗਾਂਧੀ ਨੇ ਇੱਕ ਕਮਿਸ਼ਨ ਬਣਾਇਆ ਤੇ ਜਿਹੜਾ ਸਾਡਾ ਪੰਜਾਬ ਰਹਿੰਦਾ ਖੁੰਦਾ ਸੀਗਾ, ਅੱਧਾ ਤਾਂ ਸਾਡਾ ਪਾਕਿਸਤਾਨ ਦੇ ਵਿੱਚ ਰਹਿ ਗਿਆ। 1947 ਚ ਜਿਹੜਾ ਸਾਡੇ ਨਾਲ ਧੋਖਾ ਹੋਇਆ ਕਿ ਰਾਜ ਤਾਂ ਬਦਲਦੇ ਹੁੰਦੇ ਆ ਪਰ ਆਵਾਮ ਤਾਂ ਨਹੀਂ ਨਾ ਬਦਲਦੇ ਹੁੰਦੇ। ਇਹ ਸਾਰੀ ਗੁਜਰਤ 1947 ਚ ਹੋਈ। ਉਸ ਤੋਂ ਬਾਅਦ 1966 ਦੇ ਵਿੱਚ ਜਿਹੜਾ ਪੰਜਾਬੀ ਸੂਬਾ ਬਣਿਆ, ਉਹ ਵੀ ਕੱਟਿਆ ਵੱਢਿਆ ਲੂਲਾ ਸਾਨੂੰ ਦੇ ਦਿੱਤਾ। ਸਾਡੇ ਪੰਜਾਬੀ ਸਪੀਕਿੰਗ ਏਰੀਆਜ਼ ਜਿਹੜੇ ਸੀਗੇ ਉਹ ਹਿਮਾਚਲ ਨੂੰ ਦੇਤੇ, ਬਹੁਤੇ ਸਾਰੇ ਹਰਿਆਣੇ ਨੂੰ ਦੇਤੇ ਤੇ ਰਾਜਸਥਾਨ ਦੇ ਵਿੱਚ ਆਪਣੇ ਇਲਾਕੇ ਜਿਹੜੇ ਸਾਡੇ ਪੱਲੇ ਨਹੀਂ ਪਏ। ਇਹ ਜਦੋਂ ਐਜੀਟੇਸ਼ਨ ਹੋਈ ਤਾਂ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ, ਜਦੋਂ ਵੰਡ ਹੋਣੀ ਸੀ, ਸੰਤ ਫਤਿਹ ਸਿੰਘ ਤੇ ਸੰਤ ਚੰਨਨ ਸਿੰਘ ਇਹਦੇ ਇੰਚਾਰਜ ਸੀਗੇ। ਹੁਣ ਤੁਹਾਨੂੰ ਪਤਾ ਹੈ, ਜੇ ਤੁਸੀਂ ਕਾਸ਼ਤਕਾਰ ਹੈਗੇ ਹੋ, ਜ਼ਿਮੀਂਦਾਰ ਹੈਗੇ ਹੋ, ਕਿ ਜਦੋਂ ਪਟਵਾਰੀ ਗਦਾਰੀ ਕਰਨ ਆਉਂਦਾ ਹੈ ਤਾਂ ਜਿਹੜਾ ਜ਼ਿਮੀਂਦਾਰ ਹੈ ਉਹ ਮੌਕੇ ਤੇ ਹੀ ਹੁੰਦਾ, ਦੇਖਦਾ ਕਿਵੇਂ ਇਹ ਗਦਾਰੀ ਹੁੰਦੀ ਹੈ। ਪਰ ਜਦੋਂ 1966 ਦੇ ਵਿੱਚ ਫੈਸਲਾ ਹੋਣਾ ਸੀਗਾ ਪੰਜਾਬ ਦਾ, ਉਦੋਂ ਸਾਡੇ ਸੰਤ ਫਤਿਹ ਸਿੰਘ ਤੇ ਸੰਤ ਚੰਨਨ ਸਿੰਘ ਵਿਲਾਇਤ ਚਲੇ ਗਏ ਤੇ
ਜਦੋਂ ਮਾਲਕੀ ਦਾ ਇਹ ਆਪਣੀ ਧਰਤੀ ਤੇ ਰਿਹਾ, ਸਾਡੇ ਪਾਣੀ ਖੋਏ ਗਏ, ਹੈਡਵਰਕਸ ਖੋਏ ਗਏ, ਤੇ ਜਿਹੜੀ ਸਾਡੀ ਕੈਪੀਟਲ ਸਿਟੀ ਸੀ ਚੰਡੀਗੜ੍ਹ, ਉਹ ਵੀ ਖੋਈ ਗਈ। ਇੱਕ ਵਾਰੀ ਤਾਂ 1947 ਤੋਂ ਵਿੱਚ ਸਾਡੀ ਰਾਜਧਾਨੀ ਲਾਹੌਰ ਖੋਈ ਗਈ, 1966 ਦੇ ਵਿੱਚ ਚੰਡੀਗੜ੍ਹ ਖੋਇਆ ਗਿਆ ਜੀ। ਔਰ ਇਹਦੇ ਨਾਲ ਸਿੱਖਾਂ ਦੇ ਵਿੱਚ ਬਹੁਤ ਰੋਹ ਸੀਗਾ। ਪਰ ਜਿਹੜੇ ਸਾਡੇ ਪੋਲੀਟੀਸ਼ੀਅਨ ਸੀਗੇ ਜੀ, ਸੈਂਟਰ ਤੋਂ ਬਗੈਰ ਗੱਲ ਨਹੀਂ ਸੀ ਕਿਸੇ ਤੇ ਕਰਦੇ, ਤੇ 2 ਮਿੰਟ ਦੇ ਵਿੱਚ ਇਹ ਗੱਲਾਂ ਦੇ ਵਿੱਚ ਹੀ ਵਿਕ ਜਾਂਦੇ ਸੀਗੇ ਜੀ। ਜਦੋਂ ਇਹੋ ਜਿਹੀ ਸਥਿਤੀ ਹੋ ਗਈ ਤਾਂ ਫਿਰ ਸਾਡੇ ਸੀਨ ਦੇ ਉੱਤੇ ਇੱਕ ਬਹੁਤ ਤਕੜਾ ਬੰਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉੱਭਰ ਕੇ ਆਏ। ਉਹਨਾਂ ਨੇ ਸਾਰੇ ਪਿੰਡਾਂ ਦੌਰੇ ਕੀਤੇ, ਪ੍ਰਚਾਰ ਕੀਤਾ ਕਿ ਅਸੀਂ ਗੁਲਾਮ ਹੈ, ਸਾਡੇ ਕੋਲੇ ਕੋਈ ਪਾਵਰ ਹੈ ਨਹੀਂ ਗੀ, ਸਾਡੇ ਬਾਰਡਰ ਬੰਦ ਕੀਤੇ ਹੋਏ ਹੈ। ਜਿਹੜੀ ਅਰਦਾਸ ਆਪਾਂ ਨਿਤ ਕਰਦੇ ਹਾਂ ਕਿ ਸਾਡੇ ਦਰਸ਼ਨ ਦੀਦਾਰ ਗੁਰਦੁਆਰਿਆਂ ਦੇ ਹੋਣ, ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ, ਉਹ ਵੀ ਹਕੂਮਤ ਨਹੀਂ ਕਰਨ ਦਿੰਦੀ। ਤੇ ਅਸੀਂ ਕਾਹਦੇ ਜੋਗੇ ਹੈ ਕਿ ਜੇ ਅਰਦਾਸ ਦੇ ਵਿੱਚ ਵੀ ਜਿਹੜੀ ਨਿਤ ਕਰਦੇ ਹੈ ਉਹ ਵੀ ਨਹੀਂ ਪੂਰੀ ਹੁੰਦੀ। ਫਿਰ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਸਿੱਖਾਂ ਨੂੰ ਜਗਾਇਆ, ਇੱਕ ਸੁੱਤੀ ਹੋਈ ਕੌਮ ਨੂੰ ਜਗਾਇਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਜੀ। ਇਹਨਾਂ ਦਾ ਫੇਰ ਮੋਰਚਾ ਲੱਗਿਆ ਕਿ ਸਾਡੇ ਨਾਲ ਗੱਲ ਕਰੋ, ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਫੈਡਰੇਸ਼ਨ ਦੇ ਪਿੱਛੇ ਸਿੱਖ ਕੌਮ 95% ਨਾਲ ਲੱਗਦੀ ਜੀ। ਤੋਂ ਸੈਂਟਰ ਤੇ ਇੰਦਰਾ ਗਾਂਧੀ ਨੂੰ ਚਾਹੀਦਾ ਸੀ ਕਿ ਜਿਹੜਾ ਲੀਡਰ ਹੈ, ਜਿਹਦੇ ਪਿੱਛੇ ਕੌਮ ਹੈ, ਉਹਦੇ ਨਾਲ ਗੱਲ ਕਰੋ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਗੱਲ ਨਹੀਂ ਕੀਤੀ। ਗੱਲ ਕੀਤੀ ਉਹ ਲੋਕਾਂ ਦੇ ਨਾਲ ਜਿਹੜੀ ਆਪਣੀ ਸਿਆਸਤ ਦੀ ਤਾਕਤ ਨੂੰ ਖੋ ਬੈਠੇ ਸੀਗੇ। ਬਾਦਲ, ਟੌੜਾ, ਲੌਂਗੋਵਾਲ, ਤਲਵੰਡੀ, ਇਹੋ ਜਿਹੇ ਲੋਕ, ਰਾਮੂਵਾਲੀਆ, ਹੋਰ ਕਈ ਕਿੱਦਾਂ ਦੇ ਦੱਸੀਏ, ਤੁਹਾਨੂੰ ਸਾਰਿਆਂ ਦਾ ਪਤਾ ਹੈ ਜੀ। ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ, ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਫਿਰ ਠੀਕ ਤਾਂ ਕਰ ਸਕਾਂਗੇ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਿੰਨਾ ਚਿਰ ਇਹ ਹੈਗਾ ਉਹਨਾਂ ਚਿਰ ਸਾਡੇ ਹੱਥ ਖੜੇ ਆ, ਸਾਥੋਂ ਨਹੀਂ ਕੁਛ ਹੋਣਾ ਜੀ। ਤੇ ਇੰਦਰਾ ਗਾਂਧੀ ਤੇ ਨਰਸਿਮਹਾ ਰਾਓ ਹੋਮ ਮਿਨਿਸਟਰ ਸੀ, ਉਸ ਨੂੰ ਸਲਾਹ ਦਿੱਤੀ ਗਈ ਕਿ ਆਪਣੇ ਸਿੱਖ ਲੀਡਰਾਂ ਵੱਲੋਂ ਕਿ ਤੁਸੀਂ ਫੌਜ ਦਰਬਾਰ ਸਾਹਿਬ ਦਾ ਘੇਰਾ ਕੱਢ ਦੇਵੇ ਤੇ ਸੰਤ ਜਰਨੈਲ ਸਿੰਘ ਮਿੰਟਾਂ ਦੇ ਵਿੱਚ ਹੱਥ ਚੱਕ ਕੇ ਬਾਹਰ ਭੱਜੇਗਾ। ਸੋ ਇਹ ਸਾਡੇ ਬੰਦਿਆਂ ਨੇ ਸੈਂਟਰ ਨਾਲ ਹਿੰਦੂਤਵਾ ਦੇ ਨਾਲ ਰਲ ਕੇ ਇਹ ਹਮਲਾ ਕਰਾਇਆ ਜੀ। ਔਰ ਹਮਲਾ ਇਹੋ ਜਿਹਾ ਕਰਾਇਆ ਕਿ ਤੁਹਾਨੂੰ ਪਤਾ ਹੈ ਕਿ ਸਿੱਖਾਂ ਦੇ ਕੋਲੇ ਅੱਜ ਦੇਸ਼ ਹੈ ਨਹੀਂਗਾ। ਅਸੀਂ ਸਟੇਟਲੈਸ ਪੀਪਲ ਹੈਗੇ ਆ। ਸਟੇਟਲੈਸ ਪੀਪਲ ਦੇ ਉੱਤੇ ਇੰਦਰਾ ਗਾਂਧੀ ਤੇ ਕਾਂਗਰਸ ਤੇ ਬੀਜੇਪੀ, ਸੀਪੀਆਈ, ਸੀਪੀਐਮ, ਲੋਕ ਦਲ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਬਰਤਾਨੀਆ ਨੂੰ ਅਪੀਲ ਕੀਤੀ, ਸੋਵੀਅਤ ਯੂਨੀਅਨ ਨੂੰ ਅਪੀਲ ਕੀਤੀ ਜੀ ਕਿ ਤੁਸੀਂ ਸਾਡੀ ਇਮਦਾਦ ਕਰੋ, ਸਾਥੋਂ ਸਿੱਖ ਸਾਂਭੇ ਨਹੀਂ ਜਾਂਦੇ ਹੈਗੇ ਜੀ। ਇਹ ਮਾਰਗਰੇਟ ਫਿਰ ਉਸ ਵੇਲੇ ਪ੍ਰਾਈਮ ਮਿਨਿਸਟਰ ਸੀਗੀ ਇੰਗਲੈਂਡ ਦੀ, ਉਸਨੇ ਵੀ ਇਮਦਾਦ ਦਿੱਤੀ ਤੇ ਸੋਵੀਅਤ ਯੂਨੀਅਨ ਨੇ ਵੀ ਇਮਦਾਦ ਦਿੱਤੀ ਤੇ ਇੰਡੀਅਨ ਆਰਮੀ, ਇਹ 3 ਨਿਊਕਲੀਅਰ ਆਰਮਡ ਸਟੇਟਲੈਸ ਸਿੱਖਸ ਜਿਨ੍ਹਾਂ ਦੇ ਕੋਲੇ ਵਰਲਡ ਵਾਰ 1 ਦੇ ਹਥਿਆਰ ਹੋਣੇ ਆ ਜਾਂ ਵਰਲਡ ਵਾਰ 2 ਦੇ, ਇਹ 3 ਨਿਊਕਲੀਅਰ ਪਾਵਰਸ ਨੇ ਸਾਡੇ ਉੱਤੇ ਹਮਲਾ ਕਰਤਾ ਜੂਨ ਦੇ ਵਿੱਚ 1984 ਚ। ਹੁਣ ਤੁਸੀਂ ਬਾਹਰ ਦੇ ਮੁਲਕਾਂ ਚ ਰਹਿੰਦੇ ਹੋ, ਤੁਹਾਨੂੰ ਸਾਰਾ ਕੁਝ ਪਤਾ ਹੈ ਕਿ ਜਦੋਂ 1983 ਤੇ 1984 ਸੀ, ਉਸ ਵੇਲੇ
ਬੜਾ ਭਾਰੀ ਕੋਲਡ ਵਾਰ ਅਮਰੀਕਾ, ਬਰਤਾਨੀਆ ਤੇ ਸੋਵੀਅਤ ਯੂਨੀਅਨ ਤੇ ਜਿੰਨੀਆਂ ਵੀ ਸੈਟੇਲਾਈਟ ਸੀਗੀਆਂ ਰੂਸ ਦੀਆਂ, ਉਹਨਾਂ ਦਾ ਚੱਲ ਰਿਹਾ ਸੀ ਤੇ ਡਰ ਸੀਗਾ ਕਿ ਕਿਸੇ ਵੇਲੇ ਵੀ ਨਿਊਕਲੀਅਰ ਵਾਰ ਹੋ ਸਕਦਾ। ਪਰ ਬੜੇ ਗਜ਼ਬ ਦੀ ਗੱਲ ਕਿ ਜੇ ਇੱਥੋਂ ਤੱਕ ਨੌਬਤ ਪਹੁੰਚ ਗਈ ਸੀ ਬਰਤਾਨੀਆ ਦੀ ਤੇ ਸੋਵੀਅਤ ਯੂਨੀਅਨ ਦੀ, ਇਹ ਬਰਤਾਨੀਆ ਤੇ ਸੋਵੀਅਤ ਯੂਨੀਅਨ ਦੋਨੋਂ ਇੰਡੀਆ ਦੇ ਨਾਲ ਰਲ ਕੇ ਸਟੇਟਲੈਸ ਦੇ ਉੱਤੇ ਇਹਨਾਂ ਨੇ ਕਿਉਂ ਹਮਲਾ ਕੀਤਾ? ਜੀ ਬਿਲਕੁਲ। ਅਗਲਾ ਜਿਹੜਾ ਸਾਡਾ ਸਵਾਲ ਹੈ ਵੀ ਇਹੀ ਹੈ ਕਿ ਅੰਤਰਰਾਸ਼ਟਰੀ ਜਿਹੜਾ ਭਾਈਚਾਰਾ, ਇਹਨਾਂ ਨੇ ਇੰਨੀ ਨਫ਼ਰਤ ਦਾ ਇਜ਼ਹਾਰ, ਜਿਹੜਾ ਹਿੰਦੂ ਹਕੂਮਤ, ਹਿੰਦੂਤਵਾ ਦੀ ਜਿਹੜੀ ਹਿੰਦੁਸਤਾਨ ਦੀ ਹਕੂਮਤ ਸੀ ਮੌਜੂਦਾ, ਉਹਨਾਂ ਦੀ ਤਾਂ ਸਾਈਕੀ ਆਪਾਂ ਸਮਝ ਸਕਦੇ ਹਾਂ, ਕਿਉਂਕਿ ਉਹਨਾਂ ਦੇ ਜਿਹੜੇ ਸਿੱਖਾਂ ਦੇ ਨਾਲ ਰਿਸ਼ਤੇ ਨੇ ਉਹ ਗੁਰੂ ਨਾਨਕ ਤੋਂ ਹੀ ਕਿਸ ਤਰ੍ਹਾਂ ਦੇ ਰਹੇ ਨੇ। ਉਸ ਤੋਂ ਬਾਅਦ ਗੰਗੂਆਂ ਚੰਦੂਆਂ ਦੀ ਅਸੀਂ ਗੱਲ ਕਰ ਲਈਏ, ਉਸ ਤੋਂ ਬਾਅਦ ਅਖੌਤੀ ਆਜ਼ਾਦੀ ਦੇ ਨਾਮ ਤੇ ਸਿੱਖਾਂ ਨਾਲ ਜਿਹੜਾ ਧੋਖਾ ਕੀਤਾ ਗਿਆ ਉਹਦੀ ਗੱਲ ਕਰ ਲਈਏ। ਇੱਕ ਲੰਮੀ ਲਿਸਟ ਆ, ਇਹਨਾਂ ਦੀ ਸਾਈਕੀ ਦਾ ਸਮਝ ਆ ਸਕਦੀ ਆ। ਪਰ ਅਸੀਂ ਜਿਹੜਾ ਤੁਹਾਡੇ ਤੋਂ ਇਹ ਜ਼ਰੂਰ ਇਹਦੀ ਵਜ੍ਹਾ ਜ਼ਰੂਰ ਜਾਣਨੀ ਚਾਹਾਂਗੇ ਕਿ ਤੁਹਾਡੇ ਮੁਤਾਬਕ ਇਹ ਜਿਹੜੀਆਂ ਇੰਟਰਨੈਸ਼ਨਲ ਪਾਵਰਸ ਨੇ, ਬਰਤਾਨੀਆ ਹੋ ਗਈ ਜਾਂ ਰਸ਼ੀਆ ਹੋ ਗਈ, ਤੇ ਥੋੜਾ ਬਹੁਤ ਹੁਣ ਮਸਾਦ ਦਾ ਵੀ ਕਿਤੇ ਨਾ ਕਿਤੇ ਜ਼ਿਕਰ ਆਉਣਾ ਸ਼ੁਰੂ ਹੋਇਆ ਪਿਛਲੇ ਦਿਨਾਂ ਦੇ ਵਿੱਚ। ਹਜੇ ਉਹ ਗੱਲ ਜਿਹੜੀ ਆ ਉਹ ਪੁਖਤਾ ਨਹੀਂ ਆ, ਅਸੀਂ ਉਹਦੀ ਗੱਲ ਵੀ ਕਰਾਂਗੇ ਜੇ ਕੁਝ ਨਿਕਲਿਆ। ਸੋ ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਬ੍ਰਿਟਿਸ਼ਰਸ ਦੀ ਔਰ ਸੋਵੀਅਤ ਯੂਨੀਅਨ ਦੀ ਉਦੋਂ ਕੀ ਐਸੀ ਮਜਬੂਰੀ ਸੀ ਜਾਂ ਕੀ ਉਹਨਾਂ ਦੀ ਲੋੜ ਸੀ ਜਿਨ੍ਹਾਂ ਨੇ ਇਸ ਘਿਨਾਉਣੇ ਕੰਮ ਦੇ ਵਿੱਚ ਹਿੰਦ ਹਕੂਮਤ ਦਾ ਸਾਥ ਦਿੱਤਾ? ਜੀ ਇਹੀ ਤਾਂ ਗਜ਼ਬ ਦੀ ਗੱਲ ਹੈ। ਸਭ ਇੱਕ ਕੁੱਤੇ ਦਾ ਵੈਰ ਸੀ। ਕਿਸੇ ਵੇਲੇ ਵੀ ਇਹਨਾਂ ਦੋਨਾਂ ਦੇ ਵਿਚਾਲੇ ਨਿਊਕਲੀਅਰ ਹੁੰਦਾ ਸੀ। ਇਹਨਾਂ ਦੋਨਾਂ ਨੇ ਰਲ ਕੇ ਸਿੱਖ ਦੇ ਉੱਤੇ ਹਮਲਾ ਕੀਤਾ। ਸੋਵੀਅਤ ਯੂਨੀਅਨ ਦਾ ਡਿਫੈਂਸ ਮਿਨਿਸਟਰ ਉਹਨਾਂ ਚਿਰ ਗਿਆ ਨਹੀਂ ਦਿੱਲੀ ਤੋਂ, ਪਤਾ ਨਹੀਂ ਲੱਗਿਆ ਕਿ ਸੰਦੈਨ ਸਿੰਘ ਭਿੰਡਰਾਂਵਾਲੇ ਦੇ 36 ਗੁਰਦੁਆਰਿਆਂ ਦੇ ਉੱਤੇ ਇੰਡੀਆ ਤੇ ਬਰਤਾਨੀਆ ਦੀ ਫੌਜ ਦੇ ਕਬਜ਼ੇ ਹੋ ਗਏ ਹੈ। ਸੋ ਇਹ ਤਾਂ ਤੁਸੀਂ ਜਿਹੜੇ ਵੈਸਟਰਨ ਵਰਲਡ ਦੇ ਵਿੱਚ ਰਹਿੰਦੇ ਹੋ, ਇਹ ਤੁਸੀਂ ਡਿਊਟੀ ਪੂਰੀ ਕਰੋ ਜੀ। ਇਹ ਆਪਣੇ ਜਾਨਾਂ ਦੇ ਖੂਨੀ ਬਰਤਾਨੀਆ, ਅਮਰੀਕਾ ਤੇ ਸੋਵੀਅਤ ਤੇ ਇਹ ਸਾਰੇ ਸਟੇਟਲੈਸ ਸਿੱਖਸ ਦੇ ਖਿਲਾਫ ਇਹਨਾਂ ਨੇ ਕਿਉਂ ਏਡਾ ਜੰਗ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ, ਸਪੈਸ਼ਲ ਫੋਰਸਿਸ ਦੇ ਨਾਲ, ਹੈਲੀਕਾਪਟਰ ਗਨਸ਼ਿਪਸ ਦੇ ਨਾਲ ਇਹਨਾਂ ਨੇ ਕਿਉਂ ਕੀਤਾ? ਵੀ ਜਿਹੜਾ ਨੇ ਤੇ ਲੌਂਗੋਵਾਲ ਨੇ ਕਿਹਾ ਸੀਗਾ ਕਿ ਜੇ ਫੌਜ ਇਕੱਠੀ ਕਰ ਦੋਗੇ ਤੇ ਸੰਤ ਬਾਹਰ ਭੱਜਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸ਼ਬੇਗ ਸਿੰਘ ਤੇ ਅਮਰੀਕ ਸਿੰਘ ਤੇ ਜਿੰਨੇ ਵੀ ਸਾਰੇ ਸਿੱਖ ਲੀਡਰ ਸੀਗੇ, ਉਹਨਾਂ ਨੇ ਬਰਤਾਨੀਆ ਦੀ, ਰੂਸ ਦੀ, ਸੋਵੀਅਤ ਦੀ ਤੇ ਇੰਡੀਆ ਦੀ ਫੌਜ ਅੰਦਰ ਨਹੀਂ ਵੜਨ ਦਿੱਤੀ। 72 ਘੰਟੇ ਰੋਕੀ ਰੱਖੇ ਹੈ। ਤੇ ਅੰਤ ਦੇ ਵਿੱਚ ਜਿਹੜੇ ਕਹਿੰਦੇ ਸੀ ਸੰਤ ਜਰਨੈਲ ਸਿੰਘ ਭੱਜ ਜੂਗਾ, ਸੰਤ ਜਰਨੈਲ ਸਿੰਘ ਆਪਣੀ ਬੰਦੂਕ ਲੈ ਕੇ ਮਸ਼ੀਨ ਗਨ, ਜਿੱਥੇ ਸਾਡੇ ਨਿਸ਼ਾਨ ਸਾਹਿਬ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ, ਉੱਥੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹਨਾਂ ਦੇ ਸੀਨੇ ਦੇ ਵਿੱਚ 72 ਗੋਲੀਆਂ ਲੱਗੀਆਂ। ਸਰ ਸਾਹਿਬ 72 ਗੋਲੀਆਂ ਲੱਗੀਆਂ ਉਹਦੇ ਸੀਨੇ 'ਚ। ਪਾਕਿਸਤਾਨ ਲਖਾਰੀ ਕਹਿੰਦਾ ਕਿ ਸਾਡਾ ਜਰਨੈਲ ਸੀ ਨਾਜ਼ੀ, ਜਦੋਂ ਬੰਗਲਾਦੇਸ਼ ਦੀ ਲੜਾਈ ਹੋਈ ਹੈ 1971 ਦੇ ਵਿੱਚ, ਜਨਰਲ ਨਾਜ਼ੀ ਸਾਡੇ ਨੇ 90,000 ਸਾਡੀ ਫੌਜ ਦੇ ਹੱਥ ਚੁਕਾਤੇ ਇੰਡੀਆ ਦੇ ਅੱਗੇ। ਜੇ ਉਹਦੀ ਚੀਚੀ ਨੂੰ ਵੀ ਚੀਰ ਆ ਜਾਂਦਾ ਜਨਰਲ ਨਾਜ਼ੀ ਨੂੰ, ਤੇ ਅਸੀਂ ਸਮਝਦੇ ਕਿ ਸਾਡਾ ਯੋਧਾ ਲੜਿਆ। ਪਰ ਉਹ ਲਿਖਦਾ ਹੈ ਕਿ ਇੱਕੋ ਇੱਕ ਸੀਗਾ ਜਰਨੈਲਾਂ ਦਾ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਇੱਕ ਵਿੱਚ 72 ਗੋਲੀਆਂ ਲੱਗੀਆਂ ਤੇ ਤਾਂ ਜਾ ਕੇ ਉਹਨੇ ਆਪਣਾ ਦਮ ਛੱਡਿਆ। ਇਹੋ ਜਿਹੀ
ਗੱਲ ਪਾਕਿਸਤਾਨ ਲਿਖਾਰੀ ਕਰੇ ਤਾਂ ਫਿਰ ਸਾਨੂੰ ਫਖਰ ਨਹੀਂ ਹੁੰਦਾ। ਫਿਰ ਅਸੀਂ ਸੰਤ ਜਰਨੈਲ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਿੱਦਣ ਫੌਜਾਂ ਅੰਦਰ ਆ ਗਈਆਂ ਖਾਲਿਸਤਾਨ ਦਾ ਨਹੀਂ ਰੱਖਿਆ ਜਾਊਗਾ, ਤਾਂ ਫਿਰ ਅਸੀਂ ਇਸ ਬੰਦੇ ਤੋਂ ਭੱਜ ਜਾਈਏ। ਇਹ ਕਿੱਡਾ ਧੋਖਾ ਹੈ। ਬਾਬਾ ਦੀਪ ਸਿੰਘ ਨੇ ਹਮਲਾ ਰੋਕਿਆ ਸੀ ਅਹਿਮਦ ਸ਼ਾਹ ਅਬਦਾਲੀ ਦਾ 1762 ਦੇ ਵਿੱਚ, ਤੇ ਉਹਨਾਂ ਨੇ ਆਦਤ ਦੇਤੀ। ਤੁਸੀਂ ਸਰਦਾਰ ਸਾਹਿਬ ਦੱਸੋ, ਬਾਬਾ ਦੀਪ ਸਿੰਘ ਸ਼ਹੀਦ ਹੋ ਗਏ, ਉਹਨਾਂ ਨੇ ਟਕਸਾਲ 10ਵੇਂ ਪਾਤਸ਼ਾਹ ਦੇ ਹੁਕਮ ਤੇ ਬੰਨੀ ਸੀ, ਤੇ ਜੇ ਟਕਸਾਲੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਰਲ ਜਾਂਦੇ ਤਾਂ ਫਿਰ ਕੀ ਹੁੰਦਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਸਾਡੀ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਾਤਲਾਂ ਨਾਲ, ਸਿੱਖਾਂ ਦੇ ਕਾਤਲਾਂ ਦੇ ਨਾਲ, ਬਾਦਲ ਦਲ ਤੇ ਬੀਜੇਪੀ ਦੇ ਨਾਲ ਅੱਜ ਬੈਠੀ ਹੈ। ਇਹ ਅਫਸੋਸ ਦੀ ਗੱਲ ਹੈ ਕਿ ਦਮਦਮੀ ਟਕਸਾਲ ਸਾਡੀ, ਉਹਨੇ ਸਾਡਾ ਸਾਥ ਬਲੂ ਸਟਾਰ ਤੋਂ ਬਾਅਦ ਨਹੀਂ ਦਿੱਤਾ, ਪਰ ਉਹ ਵੀ ਸਰਕਾਰ ਦੇ ਨਾਲ ਰਲ ਗਈ। ਸੋ ਜਿੰਨੇ ਵੀ ਵੱਡੇ ਵੱਡੇ ਬੰਦੇ ਆਏ ਹੈ, ਉਹ ਸਾਰੇ ਖਾਲਿਸਤਾਨ ਤਾਂ ਉਹਨਾਂ ਨੇ ਇੱਕ ਵਾਰੀ ਕਹਿਤਾ, ਪਰ ਉਸ ਤੋਂ ਬਾਅਦ ਉਹਨਾਂ ਨੇ ਆਵਾਜ਼ ਨਹੀਂ ਉਠਾਈ। ਨਾ ਪੰਥਕ ਕਮੇਟੀ ਨੇ ਉਠਾਈ ਹੈ, ਨਾ ਬਾਬਰਾਂ ਨੇ ਬਿਠਾਈ ਹੈ, ਨਾ ਜਿਹੜੀ ਫੈਡਰੇਸ਼ਨ ਬਰਤਾਨੀਆ ਦੀ ਹੈ ਗਿੱਲ ਸਾਹਿਬ ਦੀ। ਮੈਨੂੰ ਯਾਦ ਹੈ ਕਿ ਮੈਂ ਲੈਸਟਰ ਦੇ ਗੁਰਦੁਆਰੇ ਦੇ ਵਿੱਚ ਮੈਨੂੰ ਸਿੰਘਾਂ ਨੇ ਬੁਲਾਇਆ ਬਲੈਤ, ਉੱਥੇ ਫੈਡਰੇਸ਼ਨ ਦੇ ਵੱਡੇ ਬੰਦੇ ਬੈਠੇ ਸੀ, ਪੱਤਰਾਂ ਦੇ ਬੈਠੇ ਸੀਗੇ। ਉਹਨਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਤੂੰ ਜਾ, ਤੇਰੇ ਨਾਲ ਅਸੀਂ ਖਾਲਿਸਤਾਨ ਤੇ ਲਈ ਅਖੀਰ ਤੱਕ ਖੜੇ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ, ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਗੱਲਾਂ ਹੋਈਆਂ, ਇਹ ਰਿਕਾਰਡ ਹੋਈ। ਪਰ ਫਿਰ ਉਸ ਤੋਂ ਬਾਅਦ ਛੱਡ ਇੱਕ ਸਾਰੇ ਜਾਣੇ ਜਿਹੜੇ ਖਾਲਿਸਤਾਨ ਕਹਿੰਦੇ ਆ ਅੱਜ 26 ਫॉर ਜਸਟਿਸ, ਉਹਨਾਂ ਨੇ ਇੰਨਾ ਕੁਛ ਕੀਤਾ, ਇੰਨਾ ਕੁਛ ਕੀਤਾ ਕਿ ਅਸੀਂ ਰੈਫਰੈਂਡਮ ਕਰਾਵਾਂਗੇ, ਅਸੀਂ ਆਹ ਕਰਾਵਾਂਗੇ, ਉਹ ਵੀ ਅੱਜ ਮੁਨਕਰ ਹੋ ਗਏ ਆ। ਫਿਰ ਦਲਜੀਤ ਸਿੰਘ ਉਹ ਉੱਠਿਆ, ਉਹਨੇ ਆਪਣਾ ਨਵੀਂ ਪਾਰਟੀ ਬਣਾ ਲਈ, 5 ਪ੍ਰਧਾਨੀ। ਉਹ 2 ਮਹੀਨੇ ਨਹੀਂ ਚੱਲੀ, ਹੁਣ ਘਰ ਚ ਬੈਠੇ ਆ। ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖ ਕਿਉਂ ਖਿਸਕਦੇ ਜਾਂਦੇ ਹੈ, ਖਾਲਿਸਤਾਨ ਤੋਂ ਕਿਉਂ ਖਿਸਕ ਰਹੇ ਹੈ। ਇਹ ਤਾਂ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜੇ ਤੁਸੀਂ ਖਾਲਿਸਤਾਨ ਤੇ ਟਿਕੇ ਰਹੋਗੇ, ਜੇ ਹਿੰਦੂ ਅੰਗਰੇਜ਼ਾਂ ਦੇ ਖਿਲਾਫ ਖੜੇ ਰਹੇ, ਮੁਸਲਮਾਨ ਅੰਗਰੇਜ਼ਾਂ ਦੇ ਖਿਲਾਫ ਇੰਨੇ ਸਾਲ ਖੜੇ ਰਹੇ, ਜੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ ਹੈ, ਬਰਾਬਰ ਦਾ ਮਜ਼ਹਬ ਤੇ ਬਰਾਬਰ ਦੀ ਕੌਮ ਉਹਨਾਂ ਨੇ ਖੜੀ ਕਰਤੀ, ਤੇ ਸਾਡੇ ਵਿੱਚ ਕਮੀ ਕਾਹਦੀ ਹੈ ਕਿ ਅਸੀਂ ਖਾਲਿਸਤਾਨ ਕਹਿ ਕੇ ਫਿਰ ਮੁਨਕਰ ਹੋ ਜਾਂਦੇ ਆ। ਇਹ ਬਹੁਤ ਸਾਡਾ ਇਤਿਹਾਸ ਦਾ ਅਫਸੋਸਨਾਕ ਈਰਾ ਹੈ ਜਿਹਦੇ ਵਿੱਚ ਅਸੀਂ ਬਤੀਤ ਕਰ ਰਹੇ ਹਾਂ। ਹੁਣ ਤੁਸੀਂ ਬੈਠੇ ਹੋ ਕੁਬੇਕ ਦੇ ਵਿੱਚ, ਕੁਬੇਕ ਇੱਕ ਫਰਾਂਸੀਸੀ ਬੋਲਦਾ ਸੂਬਾ ਹੈ। ਇਹ ਵੀ ਕਹਿੰਦੇ ਹੈ ਕਿ ਅਸੀਂ ਕੈਨੇਡਾ ਤੋਂ ਅਲੱਗ ਹੋਣਾ, ਅਸੀਂ ਫਰਾਂਸੀਸੀ ਹੈ। ਇਹ ਜਨਰਲ ਡੀ ਗੌਲ ਪ੍ਰੈਜ਼ੀਡੈਂਟ ਸੀਗਾ ਸਰਦਾਰ ਸਾਹਿਬ ਫਰਾਂਸ ਦਾ। ਉਹ ਜਦੋਂ ਕੈਨੇਡਾ ਆਇਆ, ਮੌਂਟਰੀਅਲ ਦੇ ਵਿੱਚ ਬੋਲਿਆ, ਉਹਨੇ ਕਿਹਾ ਵਿਵਾ ਲੈ ਫਰਾਂਸੇ। ਤੁਸੀਂ ਸਮਝਦੇ ਹੋ ਮੈਂ ਕੀ ਕਹਿੰਦਾ? ਨਹੀਂ ਬੋਲਿਆ ਲੌਂਗ ਲਿਵ ਫਰਾਂਸ। ਤੇ ਆਪਣਾ ਲੀਡਰ ਜੇ ਫਰਾਂਸ ਤੋਂ ਆ ਕੇ ਕੈਨੇਡਾ ਦੀ ਧਰਤੀ ਦੇ ਉੱਤੇ ਵਿਵਾ ਲੈ ਫਰਾਂਸ ਕਹਿ ਸਕਦਾ ਹੈ, ਤੇ ਸਾਨੂੰ ਖਾਲਿਸਤਾਨ ਕਹਿਣ ਤੇ ਖਾਲਿਸਤਾਨ ਦੇ ਨਾਲ ਚੱਲਣ ਦੇ ਵਿੱਚ ਡਰ ਕਿਉਂ ਲੱਗਦਾ? ਇਹ ਮੈਂ ਪੁੱਛ ਰਿਹਾ ਜੀ। ਸੋ ਸਰਦਾਰ ਸਾਹਿਬ, ਤੁਸੀਂ ਬੜੀ ਬਖੂਬੀ ਦੱਸਿਆ ਕਿ ਕੀ ਵਰਤਾਰਾ ਰਿਹਾ ਸਿੱਖ ਕੌਮ ਦਾ। ਅਜਿਹੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿੰਨੀਆਂ ਵੀ ਤੁਸੀਂ ਧਿਰਾਂ ਦੇ ਜਾਂ ਸ਼ਖਸਾਂ ਦਾ ਨਾਂ ਲਿਆ, ਜਿਨ੍ਹਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਅੱਜ ਦੇ ਲਿਹਾਜ਼ ਦੇ ਨਾਲ ਜੇ ਕੁਝ ਦੇਖਣਾ ਹੋਵੇ ਕਿ ਅਸੀਂ ਇਕੱਠੇ ਹੋ ਕੇ ਕੁਝ ਕਰ ਸਕਦੇ ਹਾਂ, ਤਾਂ ਉਹ ਕੀ ਤਰੀਕਾ ਹੋ ਸਕਦਾ? ਇਕੱਠੇ ਤਾਂ ਆਪਾਂ ਹੋ ਸਕਦੇ ਹਾਂ,
ਹੁੰਦੇ ਨਹੀਂ। ਕਹਿੰਦੇ ਮਾਣ ਅੜਿੱਕਾ, ਮਾਣ ਅੜਿੱਕਾ ਕਾਹਦਾ ਹੈਗਾ? ਮੈਂ ਕਹਿੰਦਾ ਖਾਲਿਸਤਾਨ। ਇਹ ਕਹਿੰਦੇ ਕਿ ਇਹ ਖਾਲਿਸਤਾਨ ਨਾ ਅਜੇ ਕਰੀਏ, ਆਪਾਂ ਪਹਿਲਾਂ ਸਰਕਾਰ ਬਣਾ ਲਈਏ, ਫਿਰ ਉਹ ਤੋਂ ਬਾਅਦ ਦੇਖੀ ਜਾਊਗੀ। ਤੁਸੀਂ ਦੱਸੋ ਕਿ ਜਿਹੜੇ ਮਿਸ਼ਨ ਤੇ ਤੁਸੀਂ ਚੱਲੇ ਹੋਏ ਹੋ ਉਹਨੂੰ ਜੇ ਛੱਡ ਦੋਗੇ, ਸਰਕਾਰ ਬਣਾ ਲਓਗੇ, ਕਰਪਟ ਹੋ ਜਾਓਗੇ, ਤੇ ਫਿਰ ਖਾਲਿਸਤਾਨ ਤੁਹਾਨੂੰ ਕਿਹੜਾ ਦੇਊਗਾ? ਇਕੱਠੇ ਮੈਂ ਤਾਂ ਮਿੰਨਤਾਂ ਤਰਲੇ ਕਰਦਾ, ਪਰ ਇਹ ਕਹਿੰਦੇ ਹੈ ਕਿ ਸਾਰਾ ਪਿੰਡ ਮਰ ਜੇ, ਪਰ ਮਾਣ ਨੂੰ ਨੰਬਰਦਾਰੀ ਨਹੀਂ ਅਸੀਂ ਦੇਣੀ ਹੈ। ਹੁਣ ਮੈਂ ਕਹਿੰਦਾ ਮੈਂ ਤਾਂ ਮਾਮੂਲੀ ਬੰਦਾ ਹੈ, ਤੁਸੀਂ ਅੱਗੇ ਲੱਗ ਜਾਓ, ਮੈਂ ਪਿੱਛੇ ਹੋ ਜਾਂਦਾ ਹੈ, ਪਰ ਖਾਲਿਸਤਾਨ ਤਾਂ ਬਣਾਓ। ਇਹ ਮੈਂ ਡਿੱਕਾ, ਮੈਨੂੰ ਪਰਾਂ ਕਰ ਦੋ, ਪਰ ਤੁਸੀਂ ਖਾਲਿਸਤਾਨ ਤੋਂ ਦੱਸੋ। ਜੀ ਪ੍ਰਧਾਨ ਸਾਹਿਬ, ਸਾਡੀ ਜਿਹੜੀ ਮੈਂ ਇੱਥੇ ਜ਼ਰੂਰ ਦੱਸਦਾ ਜਾਵਾਂ ਕਿ ਜੇ ਜਿੰਨੀ ਕੁ ਸਾਡੀ ਗੱਲ ਸਿੱਖਸ ਫੋਰ ਜਸਟਿਸ ਦੇ ਨਾਲ ਹੋਈ ਆ, ਉਹਨਾਂ ਦੇ ਨੁਮਾਇੰਦੇ ਵੀ ਇਸ ਮੰਚ ਦੇ ਉੱਤੇ ਲਗਾਤਾਰਤਾ ਦੇ ਨਾਲ ਆਉਂਦੇ ਰਹਿੰਦੇ ਨੇ, ਆਪਣੀ ਗੱਲਬਾਤ ਰੱਖਦੇ ਰਹਿੰਦੇ ਨੇ। ਜੋ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਰੈਫਰੈਂਡਮ ਦੀ ਤੁਸੀਂ ਗੱਲ ਕੀਤੀ ਆ, ਇਹ ਰੈਫਰੈਂਡਮ ਜਿਹੜਾ ਇਹ ਸਿਰਫ ਸਾਡਾ ਅੰਦਰੂਨੀ ਸਿੱਖਾਂ ਦਾ ਰੈਫਰੈਂਡਮ ਹੈ ਕਿ ਸਾਡੇ ਕੋਲ ਕੋਈ ਡਾਕੂਮੈਂਟ ਹੋਵੇ, ਸਾਡੇ ਕੋਲ ਪ੍ਰੂਫ ਹੋਵੇ ਵੀ ਪੰਜਾਬ ਦੀ ਧਰਤੀ ਤੇ ਜਾਂ ਡਾਇਸਪੋਰਾ ਸਿੱਖਾਂ ਦੇ ਵਿੱਚ ਐਡੀ ਵੱਡੀ ਗਿਣਤੀ ਆ ਜਿਹੜੀ ਖਾਲਿਸਤਾਨ ਨੂੰ ਕਲੇਮ ਕਰਦੀ ਆ। ਸੋ ਉਹ ਜਿਹੜਾ ਸਾਡਾ ਡਾਕੂਮੈਂਟ ਹੋਏਗਾ ਉਹ ਹੈਲਪ ਕਰੇਗਾ। ਸਾਡਾ ਜਿਹੜਾ ਰੈਫਰੈਂਡਮ ਦਾ ਕੇਸ ਹੈ ਕਿ ਰੈਫਰੈਂਡਮ ਉੱਥੇ ਕਰਾਉਣਾ ਜਾਂ ਨਹੀਂ ਕਰਾਉਣਾ, ਉਹ ਜਿਹੜਾ ਕੇਸ ਹੈ ਉਹਨੂੰ ਅਸੀਂ ਲੈ ਕੇ ਯੂਐਨ ਦੇ ਵਿੱਚ ਜਾ ਸਕਦੇ ਹਾਂ, ਕਿਉਂਕਿ ਹਜੇ ਤੱਕ ਸਾਡੀ ਉਸ ਖਿੱਤੇ ਦੇ ਵਿੱਚ ਜਿਹੜੀ ਆ ਉਹ ਇੰਨੀ ਜਿਹੜੀ ਆ ਕੋਈ ਸਾਡਾ ਵੋਟ ਬੈਂਕ ਆ ਜਾਂ ਖੁੱਲੇ ਤੌਰ ਤੇ ਨਹੀਂ ਅਸੀਂ ਕਹਿ ਸਕਦੇ ਕਿ ਇੰਨੇ ਬੰਦੇ ਜਿਹੜੇ ਖਾਲਿਸਤਾਨ ਚਾਹੁੰਦੇ ਆ। ਉਹ ਕਹਿੰਦੇ ਇੱਕ ਰੈਫਰੈਂਡਮ ਇਹ ਕੰਪਲੀਟ ਰੈਫਰੈਂਡਮ ਨਹੀਂ ਹੈ 2020, ਇਹ ਇਸ ਗੱਲ ਦੀ ਸਿਰਫ ਸਿੱਖਾਂ ਕੋ ਇਜਾਜ਼ਤ ਲੈ ਕੇ ਇੱਕ ਨੰਬਰ ਦੱਸਣਾ ਯੂਐਨ ਨੂੰ ਕਿ ਇੰਨੇ ਬੰਦੇ ਚਾਹੁੰਦੇ ਆ ਕਿ ਉੱਥੇ ਰੈਫਰੈਂਡਮ ਕਰਾਇਆ ਜਾਵੇ। ਉਹਨਾਂ ਦਾ ਇਹ ਕਹਿਣਾ ਹੈ। ਪਤਾ ਨਹੀਂ ਜੀ ਫਿਰ ਇਹ ਕੈਂਸਲ ਕਿਉਂ ਕਰਾਤਾ? ਇਹ ਨਾਲੇ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਰੈਫਰੈਂਡਮ ਕਰਾ ਹੀ ਨਹੀਂ ਸਕਦੀ ਹੈਗੀ, ਯੂਐਨ ਐਕਸੈਪਟ ਹੀ ਨਹੀਂ ਕਰਦਾ। ਉਹਦਾ ਕਾਨੂੰਨ ਹੈ ਕਿ ਸਿਰਫ ਸੋਵਰਨ ਬਾਦਸ਼ਾਹੀ ਜਿਹੜਾ ਇੰਡੀਪੈਂਡੈਂਟ ਮੁਲਕ ਹੁੰਦਾ ਹੈ ਉਹ ਰੈਫਰੈਂਡਮ ਕਰਾ ਸਕਦਾ, ਜਿਵੇਂ ਬਰਤਾਨੀਆ ਨੇ ਸਕਾਟਲੈਂਡ ਦੇ ਵਿੱਚ ਕਰਵਾਇਆ ਸੀਗਾ, ਜਿਵੇਂ ਕੈਟਾਲੋਨੀਆ ਨੇ ਉੱਥੇ ਕਰਾਇਆ ਸੀਗਾ, ਸਪੇਨ ਦੇ ਵਿੱਚ ਕਰਾਇਆ ਸੀਗਾ। ਤੇ ਪ੍ਰਾਈਵੇਟ ਆਰਗੇਨਾਈਜੇਸ਼ਨ ਤਾਂ ਅਸੀਂ ਪਹਿਲਾਂ ਦੇ ਕਹਿੰਦੇ ਸੀਗੇ ਕਿ ਇਹ, ਫਿਰ ਅਸੀਂ ਆਖਿਆ ਕਿ ਜੀ ਤੁਸੀਂ ਜੇ ਇਹ ਖਾਲਿਸਤਾਨ ਮੰਗਦੇ ਹੋ, ਅਸੀਂ ਇਲੈਕਸ਼ਨ ਲੜਦੇ ਹਾਂ ਖਾਲਿਸਤਾਨ ਦੇ ਮੁੱਦੇ ਤੇ, ਤੁਸੀਂ ਸਾਡੀ ਅੰਦਾਜ਼ ਤੋਂ ਕਹਿੰਦੇ ਨਹੀਂ ਜੀ ਤੁਸੀਂ ਤਾਂ ਕਨਸਟੀਟਿਊਸ਼ਨ ਚ ਮੰਨਦੇ ਹੋ। ਹੁਣ ਮੇਰਾ ਮਤਲਬ ਹੈ ਕਿ ਜੇ ਕਨਸਟੀਟਿਊਸ਼ਨ ਚ ਮੰਨਦੇ ਹੈ ਤੇ ਜੇ ਅਸੀਂ ਕਨਸਟੀਟਿਊਸ਼ਨ ਦੇ ਥਰੂ ਸੁਪਰੀਮ ਕੋਰਟ ਤੋਂ ਹੁਕਮ ਲੈ ਲਿਆ ਹੈ ਕਿ ਖਾਲਿਸਤਾਨ ਅਸੀਂ ਕਹਿ ਸਕਦੇ ਹਾਂ, ਕਾਨਫਰੰਸ ਕਰ ਸਕਦੇ ਹਾਂ ਜੀ, ਸਾਰਾ ਕੁਝ ਕਰ ਸਕਦੇ, ਫਿਰ ਤੁਸੀਂ ਸਾਡੇ ਨਾਲ ਕਿਉਂ ਨਹੀਂ ਮਿਲਦੇ? ਕਹਿੰਦੇ ਨਹੀਂ ਜੀ ਤੁਹਾਡੇ ਨਾਲ ਨਹੀਂ ਮਿਲਣਾ ਹੈਗਾ। ਹੁਣ ਤੁਹਾਡੀ ਦਾੜੀ ਹਿੱਲਦੀ ਹੈ ਤੇ ਕੁਛ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਇੱਕ ਵਾਰੀ ਕੌਮ ਨੂੰ ਤੁਸੀਂ ਪ੍ਰੋਮਿਸ ਕਰਤਾ ਕਿ ਅਸੀਂ ਰੈਫਰੈਂਡਮ ਕਰਾਉਣਾ, ਫੇਰ ਨਾ ਜਾਣਾ। ਹੁਣ ਮੇਰੀ ਇੰਟਰਵਿਊ ਤੁਸੀਂ ਅੱਜ ਲਓਗੇ ਜੇ ਮੈਂ ਖਾਲਿਸਤਾਨ ਤੋਂ ਭੱਜ ਗਿਆ ਹੋ ਤਾਂ ਤੁਸੀਂ ਆਪ ਦੱਸੋ। ਇਹ ਲੋਕਾਂ ਨੇ ਇਹ ਬਹੁਤ ਸਾਡਾ ਨੁਕਸਾਨ ਕੀਤਾ, ਜਿਹੜੇ ਪੰਥਕ ਕਮੇਟੀ ਬਣਾ ਕੇ ਉਹ ਖਾਲਿਸਤਾਨ ਤੋਂ ਨੱਸ ਕੇ ਬੱਬਰ ਭੱਜ ਗਏ, ਫੇਰ ਇਹ ਲੋਕ ਖਾਲਿਸਤਾਨ ਕਹਿ ਕੇ ਇਹ ਵੀ ਭੱਜ ਗਏ। ਹੁਣ ਬਹਾਨੇ ਬਣਾਉਂਦੇ ਆ, ਟੈਕਨੀਕਲ ਬਣਾਉਂਦੇ ਆ, ਜਦੋਂ ਅਸੀਂ ਪਹਿਲੇ ਕਹੇ ਤਾਂ ਸੀਗਾ ਕਿ ਭਾਈ ਤੁਸੀਂ ਰੈਫਰੈਂਡਮ ਨਹੀਂ ਕਰਾ ਸਕਦੇ, ਇਹ ਸਿਰਫ ਤੇ ਸਿਰਫ ਸੋਵਰਨ ਤੇ ਇੰਡੀਪੈਂਡੈਂਟ ਕੰਟਰੀ ਕਰਾਉਂਦੀ ਹੁੰਦੀ ਹੈ, ਜਾਂ ਯੂਐਨ ਤੋਂ ਸੂਓ ਮੋਟੋ ਇਸ ਨੂੰ ਕਰਾ ਸਕਦੀ ਹੈ। ਜਿਵੇਂ ਹੁਣ ਕਸ਼ਮੀਰ ਦੇ ਵਿੱਚ 1948 ਦੇ ਵਿੱਚ ਯੂਐਨ ਸਿਕਿਉਰਿਟੀ ਕਾਉਂਸਲ ਦਾ ਮਤਾ ਪਾਸ ਹੋਇਆ ਹੈ ਕਿ ਕਸ਼ਮੀਰ ਦੇ ਵਿੱਚ ਸਹੀ ਠੜਾਈਸ਼ੁਮਾਰੀ ਹੋਊਗੀ, ਪਰ ਅਜੇ ਤੱਕ ਨਹੀਂ ਹੋ ਰਹੀ। ਤੁਸੀਂ ਦੱਸੋ ਕਿ ਅੱਲਾ ਜੀ ਦਾ ਵਾਅਦਾ ਹੈ ਕਿ ਇਹ ਤੁਸੀਂ ਰੈਫਰੈਂਡਮ ਕਰਾ ਦੋਗੇ? ਇਹਨਾਂ ਨੇ ਬਿਲਕੁਲ ਸਾਨੂੰ ਚੀਟ ਕੀਤਾ ਹੈ, ਸਾਨੂੰ ਧੋਖਾ ਦਿੱਤਾ ਹੈ, ਔਰ ਜਿਹੜੇ ਬਹਾਨੇ ਮਾਰਦੇ ਹੈ ਇਹ ਹੁਣ ਆਪਣੇ ਆਪ ਨੂੰ ਬਚਾਉਂਦੇ ਹੈ ਕਿ ਸਿੱਖਾਂ ਦੇ ਰੋਹ ਤੋਂ ਅਸੀਂ ਕਿਵੇਂ ਬਚੀਏ।
ਜੀ ਤੁਸੀਂ ਮੈਨੂੰ ਦੱਸੋ। ਮੈਂ ਜ਼ਰੂਰ ਇੱਥੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਮੈਂ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਯੂਐਨ ਦੇ ਵਿੱਚ ਕੰਮ ਕਰਦੇ ਨੇ, ਪਾਕਿਸਤਾਨੀ ਸੱਜਣ ਨੇ, ਸਕਾਲਰ ਨੇ, ਉਹਨਾਂ ਦੇ ਨਾਲ ਇਸ ਕਸ਼ਮੀਰ ਦੇ ਰੈਫਰੈਂਡਮ ਬਾਰੇ ਜਿਹੜੀ ਆ ਉਹ ਗੱਲ ਕੀਤੀ ਸੀ। ਉਹਨਾਂ ਨੇ ਜੋ ਮੈਨੂੰ ਦੱਸਿਆ ਉਹ ਕਹਿੰਦੇ ਨੇ ਕਿ ਜਿਹੜਾ 48 ਦੇ ਵਿੱਚ ਕਸ਼ਮੀਰ ਦਾ ਪਲੈਬੋਸਾਈਡ ਯੂਐਨ ਨੇ ਜਿਹੜਾ ਇਹ ਐਡਵਾਈਸ ਕੀਤਾ ਸੀ, ਉਹ ਕਹਿੰਦੇ ਉਹਦੇ ਨਾ ਹੋਣ ਦੇ ਵਿੱਚ ਪਾਕਿਸਤਾਨ ਦਾ ਵੀ ਬਹੁਤ ਵੱਡਾ ਹੱਥ ਹੈ, ਕਿਉਂਕਿ ਪਾਕਿਸਤਾਨ ਨੇ ਫਿਰ ਸ਼ਿਮਲਾ ਅਕੋਰਡ ਤੇ ਫਿਰ ਉਸ ਜਨਰਲ ਅਯੂਬ ਖਾਨ ਨੇ ਜਿਹੜਾ ਸ਼ਿਮਲਾ ਅਕੋਰਡ ਕੀਤਾ, ਔਰ ਉਸ ਤੋਂ ਬਾਅਦ ਪਰਵੇਜ਼ ਮੁਸ਼ਰਫ ਨੇ ਜਿਹੜਾ ਲਾਹੌਰ ਅਕੋਰਡ ਕੀਤਾ। ਸੋ ਉਹ ਜਿਹੜਾ ਉਹਦੇ ਵਿੱਚ ਇਹ ਟਰਮ ਸੀ ਕਿ ਇਹ ਜਿਹੜਾ ਸਾਡਾ ਕਸ਼ਮੀਰ ਦਾ ਮਸਲਾ ਇਹ ਬਾਇਲੇਟਰਲ ਹੈ, ਇਸ ਲਈ ਉਸ ਅਕੋਰਡ ਨੇ ਜਿਹੜਾ ਉਹ 1948 ਵਾਲਾ ਜਿਹੜਾ ਪਲੈਬਸਾਈਡ ਦਾ ਆਰਡਰ ਸੀਗਾ ਯੂਐਨ ਦਾ, ਉਹਨੂੰ ਨਿਊਟਰਲ ਕਰ ਦਿੱਤਾ। ਇਹਦੇ ਚ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਨਿਊਟਰਲ ਕੰਮ ਕੀਤਾ ਹੈਗਾ ਜੀ। ਤਾਂ 1972 ਦੇ ਵਿੱਚ ਜਦੋਂ ਸਿਮਲੇ ਦੇ ਵਿੱਚ ਮੁਲਾਕਾਤ ਹੋਈ ਹੈ ਭੁੱਟੋ ਸਾਹਿਬ ਦੀ ਤੇ ਇੰਦਰਾ ਗਾਂਧੀ ਜੀ ਦੀ, ਉਦੋਂ ਸਿਮਲਾ ਅਗਰੀਮੈਂਟ ਹੋਈ ਹੈ ਨਾ। ਪਰ ਇਹ ਤਾਂ 1948 ਦੇ ਵਿੱਚ ਨਹਿਰੂ ਲੈ ਕੇ ਗਿਆ ਸੀ ਯੂਐਨ ਦੇ ਵਿੱਚ ਕਿ ਇੱਥੇ ਪਲੈਬਸਾਈਡ ਕਰਾ ਦੋ, ਤੇ ਪਾਕਿਸਤਾਨ ਕਦੋਂ ਮੁਕਰਿਆ ਕਿ ਪਲੈਬਸਾਈਡ ਤੋਂ? ਉਹ ਤਾਂ ਇਹਨਾਂ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਇੰਦਰਾ ਗਾਂਧੀ ਨੇ ਤਾਂ 90,000 ਇਹਨਾਂ ਦੇ ਕੈਦੀ, ਜਿੰਨਾ ਚਿਰ ਇਹਨਾਂ ਨੇ ਲਿਖਿਆ ਨਹੀਂ ਕਿ ਅਸੀਂ ਜੇ ਕਸ਼ਮੀਰ ਦੀ ਗੱਲ ਕਰਾਂਗੇ ਬਾਇਲੇਟਰਲ ਕਰਾਂਗੇ, ਪਾਕਿਸਤਾਨ ਤੇ ਸਿਰਫ ਇੰਡੀਆ ਦੋਨੋਂ ਬੈਠਣਗੇ, ਤੀਜੀ ਪਾਰਟੀ ਬੈਠੂਗੀ ਨਹੀਂ। ਪਰ ਮੈਨੂੰ ਦੱਸੋ, ਜੇ ਬਾਇਲੇਟਰਲ ਦੋ ਮੁਲਕਾਂ ਦੀ ਕਰਨੀ ਹੈ, ਫਿਰ ਸਿੱਖਾਂ ਦੇ ਉੱਤੇ 3 ਨਿਊਕਲੀਅਰ ਫੌਜਾਂ 1984 ਚ ਕਿਉਂ ਚੜ੍ਹਦੀਆਂ? ਜੇ ਇਹ ਕਹਿੰਦਾ ਕਿ ਅਸੀਂ ਬਾਇਲੇਟਰਲੀ ਗੱਲ ਕਰਨੀ ਹੈ ਤੇ ਫਿਰ ਬਰਤਾਨੀਆ ਦੀ, ਸੋਵੀਅਤ ਦੀ ਤੇ ਆਪਣੀ ਫੌਜ ਦੂਸਰੇ ਨਿਊਕਲੀਅਰ ਦੇ ਉੱਤੇ ਪਾਤੀ। ਇਹ ਸਾਰੀਆਂ ਗਲਤ ਗੱਲਾਂ ਇਹਨਾਂ ਦੀਆਂ। ਮੇਰਾ ਚੀਮਾ ਬਹੁਤ ਕਦਰ ਕਰਦਾ ਹੈ, ਪਰ ਗੱਲ ਇਹ ਹੈ ਕਿ 1948 ਦੇ ਵਿੱਚ ਜਿਹੜਾ ਮਤਾ ਪਾਸ ਹੋਇਆ ਹੈ, ਅਜੇ ਯੂਐਨ ਨੇ ਉਸ ਨੂੰ ਰੱਦ ਨਹੀਂ ਕੀਤਾ, ਤੇ ਉਹੀ ਇੱਕ ਰਾਹ ਹੈ ਜਿਹਦੇ ਨਾਲ ਉੱਥੇ ਅਮਨ ਪੈਦਾ ਹੋ ਸਕਦਾ ਹੈ। ਇਹ ਜਮਹੂਰੀਅਤ ਦਾ ਤਰੀਕਾ ਹੈ ਕਿ ਪੀਸਫੁਲੀ ਲੋਕ ਵੋਟ ਪਾ ਕੇ ਦੱਸ ਦੇਣ ਕਿ ਉਹ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਨੇ, ਇੰਡੀਆ ਨਾਲ ਰਹਿਣਾ ਚਾਹੁੰਦੇ, ਇੱਕ ਆਜ਼ਾਦ ਰਹਿਣਾ ਚਾਹੁੰਦੇ ਆ। ਇਹ ਤੋਂ ਜ਼ਿਆਦਾ ਵੱਡਾ ਪੀਸਫੁਲ ਮੈਥਡ ਕੋਈ ਹੈ ਹੀ ਨਹੀਂ। ਜੀ ਪ੍ਰਧਾਨ ਸਾਹਿਬ, ਜਦੋਂ ਆਪਾਂ ਇਸ ਖਿੱਤੇ ਦੀ ਗੱਲ ਕਰਦੇ ਹਾਂ ਜਿਹਦੇ ਚ ਕਸ਼ਮੀਰ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਸਾਡੀ ਜਿਹੜੀ ਬਫਰ ਸਟੇਟ ਖਾਲਿਸਤਾਨ ਹੈ, ਇਹਦੀ ਗੱਲ ਕੀਤੀ ਜਾਂਦੀ ਹੈ, ਉੱਥੇ ਐਲਓਸੀ ਤੇ ਕੀ ਹਾਲਾਤ ਨੇ ਪਿਛਲੇ ਲੰਮੇ ਸਮੇਂ ਤੋਂ ਆਪਾਂ ਸਾਰੇ ਵੇਖਦੇ ਹਾਂ ਕਿਵੇਂ ਕ੍ਰੋਸ ਫਾਇਰਿੰਗ ਜਿਹੜੀ ਆ ਉਹ ਰੋਜ਼ ਦਿਨ ਦਾ ਜਿਹੜਾ ਕੰਮ ਹੈ ਤਕਰੀਬਨ ਉਹ ਕਸ਼ਮੀਰੀਆਂ ਨੂੰ ਕਿਵੇਂ ਇਹਨਾਂ ਨੇ ਪਿਛਲੇ ਲੋਕਡਾਊਨ ਜਿਹੜਾ ਦੁਨੀਆ ਦਾ ਹੋਇਆ, ਇਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਦਾ, ਇਸ ਲੋਕਡਾਊਨ ਦੇ ਸ਼ੁਰੂ ਹੋਣ ਤੋਂ 6 ਮਹੀਨੇ ਪਹਿਲਾਂ ਦਾ ਕਸ਼ਮੀਰੀਆਂ ਨੂੰ ਲੋਕਡਾਊਨ ਇਹਨਾਂ ਨੇ ਕੀਤਾ ਹੋਇਆ। ਇਹਦੀ ਜਿਹੜੀ ਇਹ ਦੁੱਖ ਹੈ, ਜਿਹੜੀ ਪੀੜ ਹੈ, ਆਪਾਂ ਸਭ ਨੇ ਮਹਿਸੂਸ ਕੀਤੀ ਹੈ ਕਿ ਲੋਕਡਾਊਨ ਦਾ ਮਤਲਬ ਕੀ ਹੁੰਦਾ। ਪਰ ਮੈਂ ਇੱਕ ਅਲੱਗ ਵਿਸ਼ੇ ਤੋਂ ਇੱਥੇ ਗੱਲ ਕਰਦਾ, ਜੇ ਅੱਜ ਦੇ ਹਾਲਾਤ ਉਸ ਖਿੱਤੇ ਦੇ ਵੇਖਣੇ ਹੋਣ ਜਿਹਨੂੰ ਅਸੀਂ ਬਫਰ ਸਟੇਟ ਕਹਿੰਦੇ ਆ, ਉਸ ਖਿੱਤੇ ਦੇ ਵਿੱਚ ਇੱਕ ਪਾਸੇ ਪਾਕਿਸਤਾਨ ਦੇ ਨਾਲ ਇਹਨਾਂ ਦੀ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ ਖਿੱਚੋਤਾਣ, ਦੂਜੇ ਪਾਸੇ ਅੱਜ ਚਾਈਨਾ ਕਿੱਥੇ ਤੱਕ ਪਹੁੰਚ ਗਿਆ, ਸਿੱਖ ਰਾਜ ਦੇ ਜਿਹੜੇ ਹਿੱਸੇ ਨੇ ਉਹ ਵੀ ਇਹ ਸਾਂਭ ਨਹੀਂ ਸਕੇ। ਅੱਜ ਚਾਈਨਾ ਦੁਬਾਰਾ ਉਹਨਾਂ ਨੂੰ ਕੈਪਚਰ ਕਰਨ ਦੇ ਕਗਾਰ ਤੇ ਖੜਾ, ਉਧਰੋਂ ਨੇਪਾਲ ਇਹਨਾਂ ਨੂੰ ਅੱਖਾਂ ਵਿਖਾ ਰਿਹਾ, ਉਹ ਵੀ ਆਪਣੇ ਜਿਹੜੇ ਵੱਖਰੇ ਮੈਪ ਆ ਇਹਨਾਂ ਦੇ ਉਲਟ ਰਿਲੀਜ਼ ਕਰ ਰਿਹਾ। ਸੋ ਇਹ ਜਿਹੜਾ ਨਿਊਕਲੀਅਰ ਫਲੈਸ਼ ਪੁਆਇੰਟ ਆ, ਜਿਹੜਾ ਉਹ ਅਖੌਤੀ ਇੰਡੀਆ ਦਾ ਜਿਹੜਾ ਨਾਰਦਰਨ ਹਿੱਸਾ, ਜਾਂ ਇਹਨੂੰ ਆਪਾਂ ਨਾਰਦਰਨ ਸਾਊਥ ਏਸ਼ੀਆ ਕਹਿ ਲਈਏ, ਇਹ ਜਿਹੜੇ ਹਾਲਾਤ ਨੇ ਇਹ ਕਿਵੇਂ ਬਣੇ ਨੇ, ਔਰ ਇਹਨਾਂ ਦੇ ਵਿੱਚੋਂ ਕੀ ਸੰਭਾਵਨਾਵਾਂ ਜਿਹੜੀਆਂ ਨੇ ਉਹ ਨਿਕਲ ਸਕਦੀਆਂ ਨੇ? ਕੀ ਕੋਈ ਪੋਜ਼ਿਟਿਵ ਉੱਥੇ ਡਿਵੈਲਪਮੈਂਟ ਹੋ ਸਕਦੀ ਹੈ ਜਾਂ ਡਿਸਟਰਕਸ਼ਨ ਵੱਲ ਨੂੰ ਗੱਲ ਇਹ ਵੱਧ ਰਹੀ ਹੈ? ਦੇਖੋ ਜੀ, ਇੰਡੀਆ ਅੱਜ ਇੱਕ ਕੰਟਰੀ ਨਹੀਂ ਹੈ, ਇੱਕ ਐਮਪਾਇਰ ਹੈ। ਇਹਦੇ ਵਿੱਚ ਹਰੇਕ ਕਿਸਮ ਦੇ ਲੋਕ ਐਥਨਿਕ, ਰਿਲੀਜੀਅਸ, ਲਿੰਗੁਇਸਟਿਕ ਰਹਿੰਦੇ ਆ। ਪਰ ਜਿਹੜਾ ਹਿੰਦੂ ਰਾਸ਼ਟਰ ਹੈ, ਇਹ ਹਿੰਦੂਤਵ ਦੀ ਗੱਲ ਕਰਦਾ ਹੈ, ਸਾਰਿਆਂ ਨੂੰ ਹਿੰਦੂ ਬਣਾਉਣਾ ਚਾਹੁੰਦਾ ਹੈਗਾ। ਔਰ
ਜਿਹੜੀਆਂ ਅੰਪਾਇਰਸ ਇਹੋ ਜਿਹੀਆਂ ਹੁੰਦੀਆਂ, ਬੇਸ਼ੱਕ ਸੋਵੀਅਤ ਅੰਪਾਇਰ ਹੋਵੇ, ਬ੍ਰਿਟਿਸ਼ ਅੰਪਾਇਰ ਹੋਵੇ, ਜਿੱਥੇ ਲੋਕਾਂ ਦਾ ਰਾਜ ਜਾਂ ਉਹਨਾਂ ਦੀ ਰਾਏ ਨਾ ਲਈ ਜਾਵੇ, ਉਹ ਅੰਪਾਇਰ ਜ਼ਿਆਦਾ ਚਿਰ ਨਹੀਂ ਚੱਲਦੀ ਹੈਗੀ, ਟੁੱਟ ਜਾਂਦੀ ਹੈ। ਹੁਣ ਸਿੱਖਾਂ ਦੀ ਗੱਲ ਕਰੋ ਕਿ ਸੈਂਟਰ ਦੀ ਕੈਬਨਿਟ ਪ੍ਰਾਈਮ ਮਿਨਿਸਟਰ ਦੇ ਵਿੱਚ ਤੇ ਕੈਬਨਿਟ ਦੇ ਵਿੱਚ ਕੋਈ ਵੀ ਵਜ਼ੀਰ ਨਹੀਂ ਹੈ ਜਿਹਦੇ ਕੋਲੇ ਅਫੇਅਰਸ ਹੋਣ, ਡਿਫੈਂਸ ਅਫੇਅਰਸ ਹੋਣ ਜਾਂ ਇਕਨੋਮਿਕਸ ਫਾਈਨੈਂਸ ਅਫੇਅਰਸ ਹੋਣ। ਸਾਡੇ ਕੋਲੇ ਬਿਲਕੁਲ ਕੋਈ ਹਿੱਸਾ ਹੈ ਹੀ ਨਹੀਂ ਇੰਡੀਆ ਦੀ ਗਵਰਨੈਂਸ ਦੇ ਵਿੱਚ। ਇੱਕ ਕਮੇਟੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਤੇ, ਕੈਬਨਿਟ ਕਮੇਟੀ ਔਨ ਸਿਕਿਉਰਿਟੀ, ਉਹ ਡਿਸਾਈਡ ਕਰਦੀ ਹੈ ਕਿ ਜੰਗ ਲੱਗਣਾ ਨਹੀਂ ਲੱਗਣਾ, ਫੌਜ ਭੇਜਣੀ ਹੈ ਨਹੀਂ ਭੇਜਣਾ। ਉਸ ਕਮੇਟੀ ਦੇ ਵਿੱਚ ਤਾਂ ਕੋਈ ਸਿੱਖ ਹੀ ਹੈ ਨਹੀਂਗਾ। ਅਸੀਂ ਆਪਣੇ ਆਪ ਨੂੰ ਵੇਚ ਚੁੱਕੇ ਹਾਂ ਹਿੰਦੂਤਵਾ ਦੇ ਅੱਗੇ। ਬੇਸ਼ੱਕ ਆਪਾਂ ਕਾਂਗਰਸ ਦੇ ਸਿੱਖ ਹੋਈਏ, ਬੇਸ਼ੱਕ ਆਪਾਂ ਬੀਜੇਪੀ ਬਾਦਲ ਦੇ ਸਿੱਖ ਹੋਈਏ, ਬੇਸ਼ੱਕ ਆਪਾਂ ਆਮ ਆਦਮੀ ਪਾਰਟੀ ਦੇ ਸਿੱਖ ਹੋਈਏ, ਅਸੀਂ ਆਪਣੇ ਆਪ ਨੂੰ ਹਿੰਦੂਤਵਾ ਦੇ ਅੱਗੇ ਵੇਚਦਾ ਹੈ। ਸਾਡੀ ਕੋਈ ਹੁਣ ਸਿੱਤੇ ਹੈ ਨਹੀਂ ਗੀ। ਹੁਣ ਸਾਡਾ ਬੋਰਡਰ ਖੋਲ ਦੇ, ਨਿੱਤ ਤੁਸੀਂ ਅਰਦਾਸ ਕਰਦੇ ਹੋ ਕਿ ਗੁਰਦੁਆਰਿਆਂ ਦੇ ਦਰਸ਼ਨ ਹੋਣ ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਕੇ ਹੈ। ਸਾਡੀ ਇਕਨੋਮੀ ਇੰਨੀ ਵੀਕ ਹੋ ਗਈ ਹੈ ਕਿ ਲੋਕ ਖੁਦਕਸ਼ੀਆਂ ਕਰਨ ਲੱਗ ਪਏ ਹੈ। ਜੇ ਸਾਡਾ ਬਾਰਡਰ ਖੁੱਲ ਜੇ, ਸਾਡੀ ਟ੍ਰੇਡ ਸ਼ੁਰੂ ਹੋਵੇ, ਸਾਡੀ ਟਰਾਂਸਪੋਰਟ ਸ਼ੁਰੂ ਹੋਏ, ਅਸੀਂ ਮੈਡੀਟਰੇਨੀਅਨ ਸੀ ਤੱਕ ਪਹੁੰਚ ਸਕਦੇ ਹਾਂ। ਸੀਰੀਆ, ਇਰਾਕ, ਗਲਫ, ਸੈਂਟਰਲ ਏਸ਼ੀਆ, ਚੀਨ, ਰੂਸ ਤੱਕ ਸਾਡੀ ਟ੍ਰੇਡ ਜਾਊਗੀ ਤੇ ਕਰਾਚੀ ਸਾਡੀ ਬੰਦਰਗਾਹ ਹੋਊਗੀ, ਜਿਹੜੀ ਬੰਬੇ ਤੋਂ ਸਾਨੂੰ ਬਹੁਤ ਜ਼ਿਆਦਾ ਨੇੜੇ ਪੈਂਦੀ ਹੈ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਸਾਡੇ ਸਿੱਖਾਂ ਦੇ ਕੋਲੇ ਕੋਈ ਅੱਜ ਪਾਵਰ ਹੀ ਨਹੀਂ ਹੈ, ਨਾ ਅਸੀਂ ਪਾਵਰ ਦੇ ਹਿੱਸੇਦਾਰ ਹੈਗੇ ਹੈ। ਤੇ ਸਿੱਖਾਂ ਨੂੰ ਅੱਜ ਗੁਲਾਮ ਕਰਕੇ ਰੱਖਿਆ ਹੋਇਆ ਹੈ, ਜਿਹਦੇ ਕਰਕੇ ਅੱਜ ਸਿੱਖ ਬਿਲਕੁਲ ਖਾਮੋਸ਼ ਨੇ। ਸਾਡੇ ਵਿੱਚੋਂ ਸਾਡੀ ਜਿਹੜੀ ਕੌਮੀਅਤ ਹੈ, ਨੈਸ਼ਨਲਿਜ਼ਮ ਹੈ, ਉਹ ਬਹੁਤ ਕਮਜ਼ੋਰ ਹੋ ਚੁੱਕੀ ਹੈ। ਔਰ ਜਿੰਨਾ ਚਿਰ ਸਾਡੀ ਨੈਸ਼ਨਲਿਜ਼ਮ ਤਕੜੀ ਨਹੀਂ ਹੁੰਦੀ, ਉਨਾ ਚਿਰ ਅਸੀਂ ਬਿਲਕੁਲ ਥੱਲੇ ਤੇ ਥੱਲੇ ਤੇ ਥੱਲੇ। ਹੁਣ ਕਰੋਨਾ ਵਾਇਰਸ ਹੋ ਗਿਆ, ਇਹਦੇ ਨਾਲ ਸਾਰੀਆਂ ਬਿਜ਼ਨੈਸਸ ਫੇਲ ਹੋ ਗਈਆਂ, ਸਾਰੇ ਕਰਜ਼ਾਈ ਹੋ ਗਏ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਾਡੇ ਕੋਲੇ ਪੋਲੀਟੀਕਲ ਪਾਵਰ ਨਹੀਂ ਹੋਊਗੀ, ਅਸੀਂ ਕਿਵੇਂ ਉੱਠਾਂਗੇ? ਸਾਡਾ ਚੀਫ ਮਿਨਿਸਟਰ ਰੋਜ਼ ਪ੍ਰਾਈਮ ਮਿਨਿਸਟਰ ਮੋਦੀ ਦੇ ਅੱਗੇ ਦੋਨੋਂ ਹੱਥ ਅੱਡੀ ਜਾਂਦਾ, ਮੈਨੂੰ ਪੈਸਾ ਚਾਹੀਦਾ, ਪੈਸਾ ਚਾਹੀਦਾ। ਮੇਰਾ ਮਤਲਬ ਹੈ ਕਿ ਸਿੱਖਾਂ ਦਾ ਕੰਮ ਹੈ ਪੈਸਾ ਦੇਣਾ, ਲੈਣਾ ਤਾਂ ਨਹੀਂ ਹੈਗਾ ਸਾਡਾ। ਹੁਣ ਸਾਰੀ ਸੇਵਾ ਕੀਤੀ ਆ ਕਰੋਨਾ ਵਾਇਰਸ ਦੇ ਵਿੱਚ, ਅਸੀਂ ਤਾਂ ਦੇਣ ਵਾਲੇ ਹਾਂ। ਸੋ ਮੇਰਾ ਮਤਲਬ ਜਿੰਨਾ ਸਿੱਖ ਸਮਝਦੇ ਨਹੀਂ ਆਪਣੀ ਅਣਖ ਨੂੰ, ਸਵਾਈਮਾਨ ਨੂੰ, ਜੋ ਗੁਰੂ ਸਾਹਿਬ ਨੇ ਕਿਹਾ ਹੈ ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ, ਜੇ 10ਵੇਂ ਨੇ ਕਹਿਤਾ ਕਿ ਸਿੱਖ ਸਟੇਟ ਹੋਊਗੀ ਤੇ ਫਿਰ ਆਪਾਂ ਕਿਉਂ ਲੱਭੇ ਪਏ ਹੋਏ ਆ ਦੂਜਿਆਂ ਦੇ ਕੋਲੇ ਮੰਗਦੇ ਵਰਗਣ। ਸੋ ਇਹ ਸਾਰੀਆਂ ਚੀਜ਼ਾਂ ਇਹ ਸੋਚਣ ਵਾਲੀਆਂ। ਚੀਮਾ ਸਾਹਿਬ ਦੀ ਮੈਂ ਬਹੁਤ ਕਦਰ ਕਰਦਾ, ਪਰ ਜਿਹੜਾ ਸਮਝੌਤਾ ਸਿਮਲਾ ਐਗਰੀਮੈਂਟ ਹੋਇਆ 1972 ਦੇ ਵਿੱਚ, ਉਹਦੇ ਵਿੱਚ ਦਬਾਅ ਦੇ ਨਾਲ ਭੁੱਟੋ ਤੋਂ ਲਿਖਾਇਆ ਗਿਆ ਸੀ ਕਿ ਤੀਜੀ ਪਾਰਟੀ ਕਸ਼ਮੀਰ ਦੇ ਮਸਲੇ ਤੇ ਗੱਲ ਨਹੀਂ ਕਰੂਗੀ, ਜੇ ਗੱਲ ਕਰੂਗੀ ਪਾਕਿਸਤਾਨ ਕਰੂਗਾ ਜਾਂ ਇੰਡੀਆ ਕਰੂਗਾ। ਹੁਣ ਪਾਕਿਸਤਾਨ ਨੂੰ ਤਾਂ ਕਮਜ਼ੋਰ ਕਰ ਲਿਆ ਇੰਨਾ, ਹੁਣ ਪਾਕਿਸਤਾਨ ਕਿਵੇਂ ਇਹ ਬਰਾਬਰ ਦੀ ਇੰਡੀਆ ਦੇ ਨਾਲ ਗੱਲ ਕਰ ਸਕਦਾ? ਤੁਸੀਂ ਆਪ ਸਮਝਦਾਰ ਹੋਵੋਗੇ। ਜਿੰਨਾ ਚਿਰ UN ਸਿਕਿਉਰਿਟੀ ਕਾਉਂਸਲ ਦਾ ਮਤਾ ਇੱਥੇ ਲਾਗੂ ਨਹੀਂ ਹੁੰਦਾ, ਉਹਨਾਂ ਚਿਰ ਕਸ਼ਮੀਰ ਦਾ ਪਾੜਾ ਬਹੁਤ ਪਿਆ ਰਹੂਗਾ। ਤੇ ਜਿਹੜੀ ਸਿੱਖ ਸਾਡੀ ਆਬਾਦੀ ਹੈ, ਅਸੀਂ 3 ਨਿਊਕਲੀਅਰ ਪਾਵਰਸ ਦੇ ਵਿਚਾਲੇ ਘਿਰੇ ਹੋਏ ਹਾਂ, ਇਸਲਾਮਿਕ ਪਾਕਿਸਤਾਨ, ਹਿੰਦੂ ਇੰਡੀਆ, ਕਮਿਊਨਿਸਟ ਚਾਈਨਾ। ਇਹਨਾਂ ਤਿੰਨਾਂ ਦਾ ਇੱਕ ਕੁੱਤੇ ਦਾ ਵੈਰ ਹੈ। ਜਿੱਦਣ ਵੀ ਇਹਨਾਂ ਦਾ ਬੰਬ ਫਟ ਗਿਆ, ਹੁਣ ਲਦਾਖ ਦੇ ਵਿੱਚ ਚੀਨੀ ਕਾਫੀ ਅੱਗੇ ਆ ਗਏ ਹੈ, ਜਿਹੜਾ ਇਹਨਾਂ ਦੀ ਪ੍ਰੈਸ ਦੱਸਦੀ ਨਹੀਂ, ਬਲੌਕ ਕੀਤਾ ਹੋਇਆ। ਤਾਂ
ਮੇਰਾ ਕਹਿਣ ਦਾ ਮਤਲਬ ਹੈ ਜੇ ਨਿਊਕਲੀਅਰ ਵਾਰ ਹੋ ਗਿਆ, ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਬਣੂਗਾ ਕੀ। ਜੇ ਸਾਡੀ ਬਫਰ ਸਟੇਟ ਇੰਡੀਪੈਂਡੈਂਟ ਹੁੰਦੀ ਹੈ, ਬਫਰ ਸਟੇਟ ਦਾ ਮਤਲਬ ਹੈ ਕਿ ਨਾ ਸਾਡੇ ਨਾਲ ਨਾ ਪਾਕਿਸਤਾਨ ਇੰਡੀਆ ਦੇ ਨਾਲ ਲੱਗੂਗਾ, ਨਾ ਇੰਡੀਆ ਚੀਨ ਦੇ ਨਾਲ ਲੱਗੂਗਾ, ਵਿੱਚ ਖਾਲਿਸਤਾਨ ਹੋਊਗਾ, ਤੇ ਫਿਰ ਇੱਕ ਦੂਜੇ ਦੇ ਨਾਲ ਜਦੋਂ ਲੱਗਣਗੇ ਹੀ ਨਾ, ਤੇ ਫਿਰ ਦੱਖਣ ਏਸ਼ੀਆ ਦੇ ਵਿੱਚ ਅਮਨ ਤੇ ਬਾਂਸਰੀ ਵਜੂਗੀ, ਹੋਰ ਕੀ ਹੋਊਗਾ। ਇਹ ਸਾਰੀਆਂ ਚੀਜ਼ਾਂ ਬਣੀਆਂ। ਹਾਂਜੀ ਜੀ। ਸੋ ਮਾਨ ਸਾਹਿਬ, ਇੱਥੇ ਇਹ ਗੱਲ ਜ਼ਰੂਰ ਜਿਹੜੀ ਆਪਾਂ ਡਿਸਕਸ ਕਰਨੀ ਬਣਦੀ ਹੈ ਕਿ ਕਸ਼ਮੀਰ ਦੀ ਆਪਾਂ ਗੱਲ ਕੀਤੀ ਆ, ਉਹਨਾਂ ਦੇ ਕੋਲ ਤਾਂ ਫੇਰ ਵੀ 1948 ਦਾ ਜਿਹੜਾ ਅਕੋਰਡ ਹੈ, ਜਿਹੜਾ ਯੂਐਨ ਦਾ ਡਿਸੀਜਨ ਹੈ ਉੱਥੇ ਪਲੇਬਸਾਈਟ ਕਰਾਉਣ ਦਾ। ਜੇ ਅਸੀਂ ਸਿੱਖਾਂ ਦੀ ਗੱਲ ਕਰਨੀ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਲ ਜਾਂ ਸਿੱਖਾਂ ਦੇ ਕੋਲ ਐਸੀ ਕਿਹੜਾ ਐਸਾ ਤਰੀਕਾ ਕਿ ਅਸੀਂ ਜਿਹੜਾ ਆਪਣਾ ਕੇਸ ਹੈ ਉਹ ਯੂਐਨ ਤੱਕ ਲਿਜਾ ਸਕੀਏ, ਜਾਂ ਸਾਡੀ ਫਿਊਚਰ ਪਲੈਨਿੰਗ ਕੀ ਹੈਗੀ ਆ, ਜਾਂ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਆ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ, ਤੇ ਪੰਜਾਬ ਦੀ ਧਰਤੀ ਦੇ ਉੱਤੇ ਐਸੇ ਕਿਹੜੇ ਤੁਸੀਂ ਜਿਹੜੇ ਹਾਲਾਤ ਪੈਦਾ ਕਰਨੇ ਚਾਹੁੰਦੇ ਹੋ ਕਿ ਯੂਐਨ ਨੂੰ ਜਿਹੜੀ ਸਾਡੀ ਗੱਲ ਹੈ ਉਹ ਸੁਣਨੀ ਪਵੇ, ਉਹਦੇ ਬਾਰੇ ਜ਼ਰੂਰ ਦੱਸੋ। ਇਹ ਤਾਂ ਅਜੇ ਤੱਕ ਤਾਂ ਬਹੁਤ ਮੁਸ਼ਕਿਲ ਹੈ। ਸਾਡਾ ਨਾ ਤਾਂ ਵਾਸ਼ਿੰਗਟਨ ਦੇ ਵਿੱਚ ਕੋਈ ਤਕੜਾ ਲੌਬੀਇਸਟ ਹੈਗਾ, ਨਾ ਲੰਡਨ ਦੇ ਵਿੱਚ ਕੋਈ ਤਕੜਾ ਹੈਗਾ। ਪਹਿਲਾਂ ਸਾਹਿਬ ਗੰਗਾ ਸਿੰਘ ਹੁੰਦੇ ਸੀਗੇ, ਫਿਰ ਜਗਜੀਤ ਸਿੰਘ ਚੌਹਾਨ ਹੁੰਦੇ ਸੀਗੇ, ਫਿਰ ਔਲਖ ਸਾਹਿਬ ਹੁੰਦੇ ਸੀਗੇ। ਅੱਜ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਪਾਰਟੀ ਦਾ ਲੌਬੀਇਸਟ ਸਾਹਿਬ ਬੂਟਾ ਸਿੰਘ ਬਣਨ ਤੇ ਉੱਥੇ ਵਾਸ਼ਿੰਗਟਨ ਦੇ ਵਿੱਚ ਗੱਲਬਾਤ ਚੱਲੇ ਕਿ ਜਦੋਂ ਰਿਲੀਜੀਅਸ ਕਮਿਸ਼ਨ ਅਮਰੀਕਾ ਨੇ ਹੁਣ ਪਾਸ ਕੀਤਾ ਕਿ ਇੰਡੀਆ ਦੇ ਵਿੱਚ ਡਿਸਕ੍ਰਿਮੀਨੇਸ਼ਨ ਮਾਈਨੋਰਿਟੀਜ਼ ਦੇ ਨਾਲ ਬਹੁਤ ਜ਼ਿਆਦਾ ਹੋ ਰਹੀ ਹੈ, ਤੇ ਫਿਰ ਇਸ ਨੂੰ ਤਾਂ ਅੱਗੇ ਤਾਂ ਲੈ ਕੇ ਜਾ ਸਕਦੇ ਹਾਂ ਜੇ ਤੁਸੀਂ ਜਿਹੜੇ ਓਟਾਵਾ 'ਚ ਬੈਠੇ ਹੋ, ਲੰਡਨ 'ਚ ਬੈਠੇ ਹੋ, ਵਾਸ਼ਿੰਗਟਨ 'ਚ ਬੈਠੇ ਹੋ, ਜੇ ਤੁਸੀਂ ਆਪਣੇ MP ਸੈਨੇਟਰਸ ਨੂੰ ਦੱਸੋ ਕਿ ਇੱਥੇ ਜਿੰਨਾ ਚਿਰ ਇਹ ਹਿੰਦੂਤਵਾ ਦਾ ਰਾਜ ਰਹੂਗਾ, ਇੱਥੇ ਸਟੈਬਿਲਿਟੀ ਨਹੀਂ ਰਹੂਗੀ, ਤੇ ਇੱਥੇ ਤਾਂ ਲੋਕਾਂ ਨੂੰ ਐਵੇਂ ਮਾਰੀ ਜਾਂਦੇ ਆ। ਤੁਸੀਂ ਕਹਿੰਦੇ ਹੋ ਕਸ਼ਮੀਰ ਦੀ ਗੱਲ ਕਰ, ਹੁਣ ਕਸ਼ਮੀਰ ਦੇ ਵਿੱਚ ਇਹੋ ਜਿਹਾ ਜ਼ਾਲਮ ਕਾਨੂੰਨ ਲੱਗਿਆ ਹੋਇਆ ਜਿਸ ਨੂੰ ਕਹਿੰਦੇ AFSPA, ਆਰਮਡ ਫੋਰਸਿਸ ਸਪੈਸ਼ਲ ਪ੍ਰੀਵੈਂਸ਼ਨ ਐਕਟ। ਹਾਂਜੀ, ਇਹ ਫੌਜ ਕਿਸੇ ਨੂੰ ਮਾਰ ਸਕਦੀ ਹੈ, ਕਿਸੇ ਨੂੰ ਲੂਲਾ ਕਰ ਸਕਦੀ ਹੈ, ਕਿਸੇ ਨੂੰ ਟੌਰਚਰ ਕਰ ਸਕਦੀ ਹੈ, ਕਿਸੇ ਦੀ ਬੇਇੱਜ਼ਤੀ ਕਰ ਸਕਦੀ ਹੈ, ਕਿਸੇ ਦੇ ਨਾਲ ਜਬਰ ਜਨਾਹ ਕਰ ਸਕਦੀ ਹੈ, ਕਿਸੇ ਨੂੰ ਮਲੇਸਟ ਕਰ ਸਕਦੀ ਹੈ, ਕਿਸੇ ਨੂੰ ਫੜ ਕੇ ਦਰਿਆ ਸੁੱਟ ਜਾਂਦੀ ਹੈ, ਪਰ ਉਹਦੇ ਤੇ ਕੋਈ ਵੀ ਕਾਨੂੰਨ ਐਕਸ਼ਨ ਨਹੀਂ ਹੋ ਸਕਦਾ। ਤੇ ਸੁਪਰੀਮ ਕੋਰਟ ਜਿਹੜੀ ਇੰਡੀਆ ਦੀ ਹੈ, ਉਹਦਾ ਗਾਰਡੀਅਨ ਹੈ ਕਾਨੂੰਨ ਦੀ ਤੇ ਕਨਸਟੀਟਿਊਸ਼ਨ ਦੀ। ਹੁਣ ਇੰਡੀਆ ਦੀ ਕਨਸਟੀਟਿਊਸ਼ਨ ਕੀ ਕਹਿੰਦੀ ਹੈ ਕਿ ਉਹ ਕਹਿੰਦੀ ਹੈ no person can be deprived of his life and property, life and liberty without the procedure laid down by law। ਜੇ ਕਾਨੂੰਨ ਦੇ ਨਾਲ ਤੁਸੀਂ ਕਿਸੇ ਦੀ ਆਜ਼ਾਦੀ ਲੈ ਸਕਦੇ ਹੋ, ਕਾਨੂੰਨ ਦੇ ਨਾਲ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ। ਹੁਣ ਇਹ ਕਿਹੜਾ ਕਾਨੂੰਨ ਹੈ ਕਿ ਫੌਜ ਜਿਹਨੂੰ ਮਰਜ਼ੀ ਮਾਰ ਦੇਵੇ। ਹੁਣ ਇੱਥੇ ਪੰਜਾਬ ਦੇ ਵਿੱਚ ਵੀ 1984 ਚ ਤੋਂ ਬਾਅਦ ਇਹੀ ਕਾਨੂੰਨ ਲਾਗੂ ਸੀਗਾ, ਕਿਸੇ ਨੂੰ ਮਾਰ ਦਿੰਦੇ ਸੀਗੇ। ਹੁਣ ਸਾਡਾ ਰੌ ਦਾ ਚੀਫ ਇੱਕ, ਉਹਦੇ ਉੱਤੇ 3 ਮੁਕੱਦਮੇ ਚੱਲਦੇ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਚ ਜਦੋਂ SP ਸੀ, ਉਸਨੇ 3 ਬੰਦੇ ਲਾਪਤਾ ਕਰਤੇ, ਅਜੇ ਤੱਕ ਨਹੀਂ ਪਤਾ ਲੱਗਦਾ। ਉਸ ਨੂੰ ਰੌ ਦਾ ਚੀਫ ਬਣਾਤਾ ਇੰਡੀਆ ਨੇ। ਜਿਹੜਾ ਸਿੱਖਾਂ ਨੂੰ ਮਾਰਦਾ ਹੈ ਉਸ ਨੂੰ ਪ੍ਰਮੋਸ਼ਨ ਮਿਲ ਜਾਂਦੀ ਹੈ। ਹੁਣ ਮੇਰਾ ਮਤਲਬ ਹੈ, ਸਿੱਖਾਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇੰਨੀ ਜ਼ਲਾਲਤ ਝੱਲ ਕੇ ਅਜੇ ਵੀ ਜੇ ਕਾਂਗਰਸੀ ਆ ਜੇ ਤੁਸੀਂ ਕਹਿ ਦਿੰਦੇ ਹੋ ਜੈ ਹਿੰਦ ਜੀ, ਜੇ BJP ਵਾਲਾ ਆ ਜੇ ਉਹਨੂੰ ਕਹਿ ਦਿੰਦੇ ਹੋ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮੇਰਾ ਮਤਲਬ ਇੰਨੀ ਜ਼ਲਾਲਤ ਦੀ ਲੋੜ ਕੀ ਹੈ? ਆਪਾਂ ਸਿੱਖ ਹੈ, ਆਪਾਂ ਇੰਡੀਪੈਂਡੈਂਟ ਹੈ, ਸਾਡਾ ਰਾਜ ਹੋਇਆ ਹੈ, ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਸਾਡਾ ਮਜ਼ਹਬ ਹੈ, ਸਾਡਾ ਨੇਸ਼ਨ ਹੈ, ਤੇ ਆਪਾਂ ਇੰਨੇ ਥੱਲੇ ਕਿਉਂ ਡਿੱਗ ਪਏ ਹਾਂ?
ਜੀ ਪ੍ਰਧਾਨ ਸਾਹਿਬ, ਜਿੱਥੇ ਗੁਲਾਮੀ ਦੀ ਗੱਲ ਆ, ਤੁਸੀਂ ਜਿਹੜੀ ਅਣਖ ਦੀ ਤੇ ਗੁਲਾਮੀ ਦੀ ਗੱਲ ਕੀਤੀ ਹੈ, ਅੱਜ ਦੀ ਜਿਹੜੀ ਹੁਣ ਦੀ ਘਟਨਾ ਹੈ ਜ਼ਰੂਰ ਸਾਂਝੀ ਕਰਨੀ ਬਣਦੀ ਹੈ ਕਿ ਅੱਜ ਜਿਹੜਾ ਹਿੰਦੂਤਵਾ ਹਕੂਮਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਨਾਲ ਰਲਾ ਕੇ ਜਿਹੜੇ ਦਰਬਾਰ ਸਾਹਿਬ ਦੇ ਦਰਵਾਜ਼ੇ ਇੱਕ ਵਾਰ ਫੇਰ ਬੰਦ ਕੀਤੇ ਆ, ਉੱਥੇ ਇੱਕੋ ਹੀ ਦਰਵਾਜ਼ਾ ਖੁੱਲਾ, ਹਰ ਇੱਕ ਆਉਣ ਜਾਣ ਵਾਲੇ ਨੂੰ ਤਲਾਸ਼ੀ ਲੈ ਕੇ ਅੰਦਰ ਵਾੜਿਆ ਜਾਂਦਾ। ਕੀ ਹੁਣ ਸਿੱਖਾਂ ਦੇ ਆਪਣੇ ਹੋਮਲੈਂਡ ਦੇ ਵਿੱਚ ਦਰਬਾਰ ਸਾਹਿਬ ਵਰਗੀ ਜਗ੍ਹਾ ਤੇ ਜਿੱਥੇ ਉਪਦੇਸ਼ ਚੋਂ ਵਰਣੋਂ ਕੋ ਸਾਂਝਾ ਦਾ ਜਿਹੜਾ ਉਪਦੇਸ਼ ਆ ਉੱਥੇ ਦਿੱਤਾ ਜਾਂਦਾ, ਔਰ ਉੱਥੇ ਅੱਜ ਕਿਉਂ ਸਿੱਖਾਂ ਨੂੰ, ਔਰ ਅੰਮ੍ਰਿਤਸਰ ਦੇ ਵਿੱਚ ਕੀ ਵਜ੍ਹਾ ਹੈ ਕਿ ਸਾਰੇ ਹਿੰਦੁਸਤਾਨ ਦੇ ਜਿਹੜੇ ਆਕੂਪਾਈਡ ਸਟੇਟਸ ਦੇ ਸੂਬੇ ਨੇ ਉਹਨਾਂ ਦੇ ਵਿੱਚ ਸਭ ਕੁਝ ਖੁੱਲਿਆ, ਸਾਰਾ ਕੁਝ ਠੀਕ ਠਾਕ ਆ, ਔਰ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਦਫਾ 144 ਲਾਣੀ, ਉਹ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਲੱਖਾਂ ਦੀ ਜਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਦੇਣ ਦੇ ਲਈ, ਉਹਨਾਂ ਦੀ ਅਰਦਾਸ ਕਰਨ ਦੇ ਲਈ, ਆਪਣੇ ਕੌਮੀ ਘਰ ਦੀ ਅਰਦਾਸ ਕਰਨ ਦੇ ਲਈ ਜੁੜਦੀ ਆ, ਫਿਰ ਉੱਥੇ ਦਫਾ 144 ਲਾਉਣੀ, ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਦੇ ਨੇ, ਔਰ ਜਿਹੜਾ ਲੋਕਡਾਊਨ ਆ ਉਹਨੂੰ 8 ਤਰੀਕ ਤੱਕ ਐਕਸਟੈਂਡ ਕਰਨਾ, ਜਦਕਿ ਸਾਰੇ ਪਾਸੇ ਉਹ ਖੁੱਲਿਆ ਹੋਇਆ। ਇਹ ਜਿਹੜੀ ਜਲਾਲਤ ਭਰੀ ਜ਼ਿੰਦਗੀ ਆ, ਇਹ ਜਿਹੜੇ ਆਜ਼ਾਦੀ ਪਸੰਦ ਲੋਕ ਨੇ ਉਹ ਤਾਂ ਬੜੀ ਦੇਰ ਤੋਂ ਇਹਦੇ ਖਿਲਾਫ ਲੜ ਰਹੇ ਨੇ, ਪਰ ਜਿਹੜੇ ਹਜੇ ਵੀ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਮਾਦਾ ਉਸ ਹਿੰਦੁਸਤਾਨ ਦੀ ਗਵਰਨਮੈਂਟ ਲਈ ਮਾੜਾ ਮੋਟਾ, ਉਹਨਾਂ ਲਈ ਹਜੇ ਵੀ ਜਿਹੜਾ ਉਹ ਕੋਈ ਪਿਆਰ ਝਲਕਦਾ ਗਾਹੇ ਵਗਾਹੇ, ਉਹਨਾਂ ਨੂੰ ਕੀ ਮੈਸੇਜ ਹੈ? ਉਹਨਾਂ ਨੂੰ ਕੀ ਮੈਸੇਜ ਦਈਏ ਜੀ? ਕਿਉਂ ਕਰਕੇ ਅਸੀਂ ਵੋਟ ਤਾਂ ਕਾਂਗਰਸ ਨੂੰ ਪਾਉਂਦੇ ਹਾਂ, ਜਾਂ ਆਮ ਆਦਮੀ ਪਾਰਟੀ ਨੂੰ ਪਾਉਂਦੇ ਹਾਂ, ਜਾਂ ਬੀਜੇਪੀ ਤੇ ਬਾਦਲ ਨੂੰ ਪਾਉਂਦੇ ਆ ਜੀ। ਉਹਨਾਂ ਦੀ ਹੁਕੂਮਤ ਹੈ ਤੇ ਉਹ ਉਹਨਾਂ ਨੂੰ ਪਤਾ ਹੈ ਕਿ ਸਿੱਖ ਸਾਡੇ ਕਬਜ਼ੇ ਦੇ ਵਿੱਚ ਹੈਗੇ, ਉਹ ਇਹ ਕਾਨੂੰਨ ਲਾਗੂ ਕਰ ਦਿੰਦੇ। ਜਦੋਂ ਅਸੀਂ ਆਪ ਵੀ ਬਗਾਨਿਆਂ ਨੂੰ ਵੋਟਾਂ ਪਾਉਂਦੇ ਆ, ਹਿੰਦੂ ਕਦੇ ਪਹਿਲੇ ਨੰਬਰ ਨੂੰ ਵੋਟ ਪਾਊਗਾ ਜਾਂ ਮੁਸਲਮਾਨ ਬੀਜੇਪੀ ਨੂੰ ਵੋਟ ਪਾਊਗਾ? ਪਰ ਅਸੀਂ ਸਿੱਖ ਆਮ ਆਦਮੀ ਪਾਰਟੀ ਨੂੰ ਵੀ ਪਾ ਦਿੰਦੇ ਹਾਂ, ਅਸੀਂ ਸਿੱਖ ਕਾਂਗਰਸ ਨੂੰ ਵੀ ਪਾ ਦਿੰਦੇ ਹਾਂ। ਅੱਜ ਉਹਨਾਂ ਦੀ ਵਜ਼ਾਰਤ ਬਣੀ ਹੋਈ ਹੈ, ਉਹ ਤਾਂ ਕਹਿੰਦੇ ਸਿੱਖ ਸਾਡੇ ਨਾਲ ਹੈ, ਅਸੀਂ ਦਰਵਾਜ਼ੇ ਬੰਦ ਕਰ ਦਈਏ, ਕੁਛ ਕਰ ਦਈਏ। ਤਾਂ ਮੇਰਾ ਮਤਲਬ ਇਹ ਤਾਂ ਆਪਾਂ ਅੰਤਰ ਧਿਆਨ ਹੋਈਏ ਕਿ ਆਪਾਂ ਆਪਣੇ ਕਿਰਦਾਰ ਤੋਂ, ਆਪਣੀ ਕੌਮੀਅਤ ਤੋਂ ਕਿਉਂ ਥੱਲੇ ਡਿੱਗ ਪਏ ਆ। ਦਰਵਾਜ਼ੇ ਤਾਂ ਹੀ ਬੰਦ ਹੋਏ ਆ, ਵੋਟਾਂ ਆਪਾਂ ਨੇ ਪਾਈਆਂ। ਜੇ ਆਪਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ, ਕਾਂਗਰਸ ਨੇ ਬੰਦ ਕਰਤੇ ਦਰਵਾਜ਼ੇ। ਜੀ ਜੀ ਪ੍ਰਧਾਨ ਸਾਹਿਬ, ਇੱਕ ਗੱਲ ਜ਼ਰੂਰ ਇੱਥੇ ਤੁਸੀਂ ਦੱਸੋ, ਕਿਉਂਕਿ ਤੁਸੀਂ ਜਿਹੜੀ ਆ ਤਿੱਖੀ ਅੱਖ ਇੰਟਰਨੈਸ਼ਨਲ ਪੋਲਿਟਿਕਸ ਤੇ ਵੀ ਰੱਖਦੇ ਹੋ, ਤੁਹਾਨੂੰ ਇੰਟਰਨੈਸ਼ਨਲ ਕਾਨੂੰਨ ਦਾ ਵੀ ਪਤਾ, ਔਰ ਭਾਰਤ ਸਰਕਾਰ ਦੀ ਮਸ਼ੀਨਰੀ ਦੇ ਵਿੱਚ ਵੀ ਤੁਸੀਂ ਬੜੀ ਲੰਮੀ ਦੇਰ ਜਿਹੜਾ ਬੜੇ ਉੱਚ ਅਹੁਦੇ ਦੇ ਉੱਤੇ ਜਿਹੜਾ ਕੰਮ ਕਰਦੇ ਰਹੇ ਹੋ। ਤੁਸੀਂ ਕੀ ਮੈਸੇਜ ਸਮਝਦੇ ਹੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਜਿਹੜਾ ਇਹਨਾਂ ਨੇ ਕੌਮ ਦੇ ਵਿਰੁੱਧ ਘੱਲੂਘਾਰਾ ਕੀਤਾ? ਇਹ ਕੀ ਜਿਹੜਾ ਸਾਈਕੀ ਦੇ ਵਿੱਚ ਇਹਨਾਂ ਦੇ ਸੀ, ਜਾਂ ਸਿੱਖਾਂ ਨੂੰ ਇਹ ਕੀ ਮੈਸੇਜ ਦੇਣਾ ਚਾਹੁੰਦੇ ਸਨ? ਕਿਉਂਕਿ ਇੰਨਾ ਵੱਡਾ ਕੰਮ ਜਿਹੜਾ ਜਦੋਂ ਵੀ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਮੈਸੇਜ ਤੇ ਕੋਈ ਨਾ ਕੋਈ ਵੱਡੀ ਜਿਹੜੀ ਇਹ ਗੱਲ ਆ ਉਹ ਜ਼ਰੂਰ ਦੁਨੀਆ ਨੂੰ ਦੱਸਣੀ ਹੁੰਦੀ ਹੈ। ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਇਹਨਾਂ ਨੇ ਤਾਂ ਇਹੀ ਕਿਹਾ ਕਿ ਇਹ ਸਿੱਖ ਟੈਰਰਿਸਟ ਨੇ ਤੇ ਟੈਰਰਿਸਟ ਦੇ ਉੱਤੇ ਹਮਲਾ ਕੀਤਾ। ਇਹ ਤਾਂ ਕਹਿੰਦੇ ਨਹੀਂ ਕਿ ਸਿੱਖਾਂ ਦੇ ਉੱਤੇ ਅਸੀਂ ਹਮਲਾ ਕੀਤਾ। ਇਹ ਜਿਹੜੇ ਤੂਫਾਨ ਦੇ ਨਾਲ ਸਾਡੇ ਕਤਲੇਆਮ ਕੀਤੀ ਹੈ, ਨਸਲਕੁਸ਼ੀ ਕੀਤੀ ਹੈ 1984 ਜਦੋਂ ਇੰਦਰਾ ਗਾਂਧੀ ਦਾ ਅੰਤ ਹੋਇਆ, ਉਹਦੇ ਬਾਰੇ ਵੀ ਇਹ ਸੁਪਰੀਮ ਕੋਰਟ ਵੀ ਕੁਆਇਟ ਹੈ, ਬਾਹਰ ਦੇ ਮੁਲਕ ਵੀ ਕੁਆਇਟ ਹੈ। ਹੁਣ ਤੁਹਾਡੇ ਮੁਲਕ ਕੈਨੇਡਾ ਦੇ ਵਿੱਚੋਂ ਮੇਰਾ ਖਿਆਲ 1985 ਦੇ ਵਿੱਚ ਇੱਕ ਏਅਰ ਇੰਡੀਆ ਦਾ ਹਵਾਈ ਜਹਾਜ਼ ਕਨਿਸ਼ਕਾ ਉਡਾਨ ਉਸਨੇ ਭਰੀ ਸੀ, ਤੇ ਉਹਦੇ ਵਿੱਚੋਂ ਇਹਨਾਂ ਦੀ ਇੰਟੈਲੀਜੈਂਸ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਨਸ਼ਟ ਹੋਣਾ, ਤੇ ਜਿੰਨੇ ਵੀ ਇਹ ਸਫੀਰ ਖਾਨੇ ਦੇ ਅਫਸਰ ਸੀਗੇ ਦੋ, ਉਹਨਾਂ ਨੇ ਅਖੀਰਲੇ ਮੌਕੇ ਦੇ ਉੱਤੇ ਆਪਣੀ ਫਲਾਈਟ ਕੈਂਸਲ ਕਰਾ ਲਈ। ਜੀ ਤੁਹਾਡਾ ਕਮਿਸ਼ਨ ਵੀ ਬਣਿਆ, ਹੋਰ ਕਮਿਸ਼ਨ ਵੀ ਬਣਿਆ, ਪਰ ਅਜੇ ਤੱਕ ਤੁਹਾਡੀ ਰਾਇਲ ਕੈਨੇਡੀਅਨ ਪੁਲਿਸ ਨੇ ਇਹ ਨਹੀਂ ਦੇਖਿਆ ਕਿ ਉਹਨਾਂ ਦਿਨਾਂ ਦੇ ਵਿੱਚ ਇੰਡੀਆ ਦਾ ਤੇ ਕੈਨੇਡਾ ਦੇ ਵਿੱਚ ਜਿਹੜੇ ਤੁਹਾਡੇ ਹਾਈ ਕਮਿਸ਼ਨ ਹੈ ਉਹਦਾ ਟ੍ਰੈਫਿਕ ਸੀਗਾ ਟੈਲੀਫੋਨਾਂ ਦੇ ਰਾਹੀਂ, ਉਹਦੇ ਵਿੱਚ ਕੀ ਗੱਲਾਂ ਹੋਈਆਂ?
ਫਿਰ ਕੈਨੇਡਾ ਨੇ 2 ਇੰਡੀਆ ਦੇ ਸਫੀਰ ਉਹਨਾਂ ਨੂੰ ਪਰਸੋਨਾ ਨਾਨ ਗ੍ਰਾਟਾ ਕਰਕੇ ਕੈਨੇਡਾ ਤੋਂ ਕੱਢਤਾ। ਕੈਨੇਡਾ ਦੀ ਹਿਸਟਰੀ ਹੈ ਕਿ ਕਦੇ ਵੀ ਇਹਨਾਂ ਨੇ ਕਿਸੇ ਵੀ ਸਫੀਰਖਾਨੇ ਦਾ ਬੰਦਾ ਅਫਸਰ ਬਾਹਰ ਨਹੀਂ ਕੱਢਿਆ, ਸਿਰਫ ਇੰਡੀਅਨਸ ਨੂੰ ਕੱਢਿਆ। ਫਿਰ ਜੀ ਇੱਥੋਂ ਤੱਕ ਪਹੁੰਚ ਗਈ ਹੈ ਤੇ ਕੈਨੇਡਾ ਦੇ ਇੰਨੇ ਐਮਪੀਜ਼ ਹੈਗੇ ਆ, ਆਪਣੇ ਸਿੱਖ ਹੈਗੇ ਆ, ਆਪਣਾ ਭਾਈਚਾਰਾ ਹੈਗਾ, ਆਪਣੀ ਕੌਮ ਹੈ, ਤੇ ਫਿਰ ਅਜੇ ਤੱਕ ਜੇ ਤੁਸੀਂ ਉੱਥੇ ਕੈਨੇਡਾ ਦੇ ਵਿੱਚ ਵੀ ਨਹੀਂ ਬੋਲਦੇ ਜਿੱਥੇ ਇੰਨੇ ਐਮਪੀ ਹੈ, ਤੇ ਸਾਡੇ ਉੱਤੇ ਸਾਰਾ ਕੁਝ ਪੁੱਛੀ ਜਾਂਦੇ ਹੋ ਕਿ ਤੁਸੀਂ ਇਹ ਨਹੀਂ ਕਰਦੇ, ਉਹ ਨਹੀਂ ਕਰਦੇ। ਤੁਸੀਂ ਆਪਣੇ ਐਮਪੀਜ਼ ਨੂੰ ਕਦੇ ਪੁੱਛਿਆ ਕਿ ਤੁਸੀਂ ਕਨਿਸ਼ਕਾ ਦੇ ਬਾਰੇ ਕਦੇ ਗੱਲ ਕੀਤੀ ਹੈ? ਮੇਜਰ ਕਮਿਸ਼ਨ ਦੇ ਵਿੱਚ ਤੁਸੀਂ ਗਏ ਹੋ, ਉੱਥੇ ਜਾ ਕੇ ਉੱਥੇ ਪੇਸ਼ ਕੀਤਾ ਕਿ ਇਹਨਾਂ ਦੇ ਜਿਨ੍ਹਾਂ ਨੇ ਕਨਿਸ਼ਕਾ ਦੀ ਫਲਾਈਟ ਤੇ ਉੱਡਣਾ ਸੀ, ਤੇ ਜਿਹੜਾ ਜਿੱਥੇ ਹੋਇਆ ਹਵਾਈ ਜਹਾਜ਼ ਆਇਰਿਸ਼ ਸੀ ਦੇ ਵਿੱਚ, ਆਇਰਲੈਂਡ ਦੇ ਗਵਰਨਰ ਨੇ ਆਪਣੀ ਰਿਪੋਰਟ ਦਿੱਤੀ ਹੈ ਕਿ ਇਹ ਜਿਹੜਾ ਹਵਾਈ ਜਹਾਜ਼ ਹੈ ਬੰਬ ਫਟਣ ਦੇ ਨਾਲ ਨਹੀਂ ਇਹ ਡਿੱਗਿਆ, ਇਹਦੀ ਵਜ੍ਹਾ ਹੋਰ ਹੈ। ਪਰ ਸਾਨੂੰ ਕਹਿੰਦੇ ਰਹੇ ਸਿੱਖਾਂ ਨੇ ਬੰਬ ਪਾਤਾ। ਜਦੋਂ ਗਵਰਨਰ ਜਿਹੜਾ ਤਫਤੀਸ਼ ਕਰਦਾ ਹੈ ਲੈਬੋਰੇਟਰੀ ਦੇ ਵਿੱਚ, ਫੋਰੈਂਸਿਕ ਸਾਇੰਸ ਲੈਬੋਰੇਟਰੀ 'ਚ, ਉਸਨੇ ਇੱਕ ਟੁਕੜਾ ਤੁਹਾਡੇ ਕਨਿਸ਼ਕਾ ਹਵਾਈ ਜਹਾਜ਼ ਦਾ ਐਗਜ਼ਾਮਿਨ ਕੀਤਾ ਹੈ ਤੇ ਉਹਨੇ ਰਿਪੋਰਟ ਦਿੱਤੀ ਹੈ ਕਿ ਇਹਦੇ ਵਿੱਚ ਬੰਬ ਦਾ ਬਲਾਸਟ ਨਹੀਂ ਹੋਇਆ। ਫਿਰ ਮੇਰਾ ਮਤਲਬ ਫਿਰ ਤੁਹਾਡਾ ਟਰੂਡੋ ਸਾਹਿਬ ਇੱਥੇ ਆਏ, ਉਹਦੀ ਬੇਇੱਜ਼ਤੀ ਕੀਤੀ ਮੋਦੀ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਸਾਰਿਆਂ ਨੇ। ਅਜੇ ਵੀ ਕੈਨੇਡਾ ਦਾ ਭਾਈਚਾਰਾ ਉਸੇ ਤਰ੍ਹਾਂ ਤੁਹਾਡੇ ਐਮਪੀਜ਼ ਆਉਂਦੇ ਆ ਇੱਥੇ, ਇਹਨਾਂ ਨਾਲ ਹੱਥ ਮਿਲਾ ਕੇ ਵਾਪਸ ਚਲੇ ਜਾਂਦੇ, ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਦਾ। ਮੇਰਾ ਕਹਿਣ ਦਾ ਭਾਵ ਹੈ ਕਿ ਫਿਰ ਜੇ ਐਮਪੀ ਤੁਹਾਡੇ ਸਿੱਖ ਹੋ ਕੇ ਗੱਲ ਨਹੀਂ ਕਰਦੇ ਤੇ ਸਾਨੂੰ ਵੋਟ ਨਹੀਂ ਪੈਂਦੀ, ਤੇ ਫਿਰ ਸਾਹਿਬ ਇਹ ਕਮੀ ਕਿੱਥੇ ਹੈ? ਤੁਸੀਂ ਆਪਣੇ ਐਮਪੀਆਂ ਨੂੰ ਪੁੱਛੋ ਕਿ ਤੁਸੀਂ ਯਾਰ ਉੱਥੇ ਜਾ ਕੇ ਪਾਰਲੀਮੈਂਟ ਬੋਲਦੇ ਕਿਉਂ ਨਹੀਂ, ਤੁਸੀਂ ਸਵਾਲ ਕਿਉਂ ਨਹੀਂ ਉਠਾਉਂਦੇ? ਤੁਹਾਡੇ ਸੱਜਣ ਸਾਹਿਬ ਹੈਗੇ ਡਿਫੈਂਸ ਮਿਨਿਸਟਰ, ਉਹਨਾਂ ਦੀ ਬੇਇੱਜ਼ਤੀ ਕੀਤੀ ਇੱਥੇ ਆਏ। ਮੇਰਾ ਮਤਲਬ ਜ਼ਮੀਰ ਭਰੀ ਪਈ ਹੈ, ਕੋਈ ਬੋਲਦਾ ਨਹੀਂ, ਨਾ ਇੱਥੇ ਸਿੱਖ ਕੋਈ ਬੋਲਦਾ ਐਮਪੀ, ਨਾ ਤੁਹਾਡੇ ਸਾਡੇ ਨਾਲ ਬਹੁਤ ਜ਼ਿਆਦਾ ਐਮਪੀ ਸਾਡਾ ਉਹ ਹੈ ਕਿ ਸੁੱਚੇ ਮੂੰਹ ਪਾਰਲੀਮੈਂਟ ਚਲੇ ਜਾਂਦੇ ਆ, ਸੁੱਚੇ ਮੂੰਹ ਵਾਪਸ ਆ ਜਾਂਦੇ ਆ, ਤੇ ਤੁਸੀਂ ਤੇ ਅਸੀਂ ਉਹਨਾਂ ਨੂੰ ਫੇਰ ਪਾ ਦਿੰਦੇ ਆ। ਹੁਣ ਦੱਸੋ ਹੁਣ ਇਹਦਾ ਕੀ ਕਰੀਏ? ਹੁਣ ਗੱਲ ਤਾਂ ਸਿੱਖਾਂ ਦੀ ਗੱਲ ਕਰ ਰਿਹਾ ਮੈਂ, ਤੇ ਐਮਪੀ ਸਾਡੇ ਨਾਲ ਜ਼ਿਆਦਾ ਹੈਗੇ, ਤੁਸੀਂ ਇਹਨਾਂ ਨੂੰ ਤਾਂ ਖਿੱਚੋ ਜਾ। ਜੀ ਸਰਦਾਰ ਸਾਹਿਬ, ਇੱਥੇ ਗੱਲ ਜ਼ਰੂਰ ਤੁਹਾਨੂੰ ਵੀ ਔਰ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਦਾ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਟੋਰਾਂਟੋ ਦੇ ਵਿੱਚ ਜਿੱਥੇ ਉਸ ਕਨਿਸ਼ਕਾ ਜਹਾਜ਼ ਦੀ ਯਾਦਗਾਰ ਬਣਾਈ ਗਈ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਰਹਿ ਚੁੱਕੇ ਈਸਟ ਕੈਨੇਡਾ ਦੇ ਪ੍ਰਧਾਨ ਨੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ, ਤੇ ਉਹਨਾਂ ਦੇ ਨਾਲ ਕੁਝ ਹੋਰ ਜਥੇਬੰਦੀਆਂ ਜਿਹੜੀਆਂ ਲੋਕਲ ਕੰਮ ਕਰਦੀਆਂ ਨੇ, ਉਹਨਾਂ ਦੇ ਵੱਲੋਂ ਜਿਹੜਾ ਹਰੇਕ ਸਾਲ ਉੱਥੇ ਜਿਹੜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਉੱਥੇ ਯਾਦਗਾਰ ਮਨਾਈ ਜਾਂਦੀ ਹੈ, ਅਰਦਾਸ ਕੀਤੀ ਜਾਂਦੀ ਹੈ ਜਿਹੜੇ ਉਸ ਜਹਾਜ਼ ਦੇ ਵਿਕਟਮ ਸਨ, ਔਰ ਨਾਲ ਹੀ ਇਹ ਜਿਹੜੀ ਚਿੱਠੀਆਂ ਦੇ ਰਾਹੀਂ, ਮੰਗ ਪੱਤਰਾਂ ਦੇ ਰਾਹੀਂ ਸਰਕਾਰ ਦੇ ਕੋਲ ਹਮੇਸ਼ਾ ਆਵਾਜ਼ ਪਹੁੰਚਾਈ ਜਾਂਦੀ ਹੈ ਕਿ ਸਾਨੂੰ ਇਹ ਜਿਹੜੀ ਟ੍ਰੈਜੇਡੀ ਆ ਇਹਦੀ ਮੁਕੰਮਲ ਜਿਹੜੀ ਕੰਪਲੀਟ ਇਹਦੀ ਇਨਕੁਆਇਰੀ ਕਰਕੇ, ਕਿਉਂਕਿ ਜਦੋਂ ਅਸੀਂ ਜੌਨ ਮੇਅਰ ਕਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੀ ਡਿਊਟੀ ਇਹ ਨਹੀਂ ਸੀ ਕਿ ਇਹਦੀ ਜਿਹੜੀ ਹੈ ਜਾਣਕਾਰੀ ਇਕੱਠੀ ਕਰਕੇ ਉਹਨੂੰ ਜਦ ਤੱਕ ਕਰਨਾ ਜਾਂ ਸਰਕਾਰ ਕੋਲ ਦੇਣਾ। ਜੌਨ ਮੇਅਰ ਦੀ ਡਿਊਟੀ ਇਹ ਲੱਗੀ ਸੀਗੀ ਕਿ ਕਿਹੜੇ ਉਹ ਕਦਮ ਹੋ ਸਕਦੇ ਆ ਕਿ ਜਿਨ੍ਹਾਂ ਦੇ ਨਾਲ ਇਹੋ ਜਿਹੇ ਹਾਦਸੇ ਆ ਜਿਹੜੇ ਅੱਗੇ ਤੋਂ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ। ਸੋ ਜਿਹੜੀ ਜਾਣਕਾਰੀ, ਜਿਹੜੀ ਇਨਵੈਸਟੀਗੇਸ਼ਨ ਆ, ਉਹ ਹਜੇ ਵੀ ਜਿਹੜੀ ਆ ਉਹ ਸਮਾਂ ਮੰਗਦੀ ਆ। ਇਨਵੈਸਟੀਗੇਸ਼ਨ ਹਜੇ ਵੀ ਖੋਲੇ ਜਾਣ ਦੀ ਲੋੜ ਆ। ਔਰ ਇੱਥੇ ਦੇ ਜਿਵੇਂ ਮੈਂ ਦੱਸਿਆ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਤੇ ਨਾਲ ਹੋਰ ਜਥੇਬੰਦੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਲੋਕਲ ਕੰਮ ਕਰਦੀਆਂ ਨੇ, ਉਹਨਾਂ ਵੱਲੋਂ ਇਹ ਮੋਰਚਾ ਕਦੀ ਵੀ ਬੰਦ ਨਹੀਂ ਕੀਤਾ ਗਿਆ, ਔਰ ਹਮੇਸ਼ਾ ਇਹ ਜਿਹੜਾ ਚਿੱਠੀ ਪੱਤਰ ਆ ਸਰਕਾਰ ਦੇ ਨਾਲ ਚੱਲਦਾ, ਔਰ ਹਮੇਸ਼ਾ ਇਹ ਜਿਹੜੀ ਮੰਗ ਆ ਇਹ ਇੱਥੋਂ ਉੱਠਦੀ ਆ ਰਹੀ ਹੈ ਕਿ ਇਹਦੀ ਜਿਹੜੀ ਮੁਕੰਮਲ ਜਾਣਕਾਰੀ ਆ ਉਹ ਜਨਤਕ ਕੀਤੀ ਜਾਵੇ, ਇਹਦੀ ਮੁਕੰਮਲ ਜਿਹੜੀ ਆ ਰਿਪੋਰਟ ਆ ਜਿਹੜੀ ਉਹਨੂੰ ਇਨਵੈਸਟੀਗੇਟ ਕਰਕੇ। ਸੋ ਜਾਂਦੇ ਮਨ ਸਾਹਿਬ ਤੁਸੀਂ ਜ਼ਰੂਰ ਇਹ ਦੱਸੋ ਕਿ ਉਹ ਕਿਹੜੇ ਰਾਹ ਨੇ ਜੇ ਅਸੀਂ ਪੰਜਾਬ ਦੇ ਵਿੱਚ ਤੇ ਡਾਇਸਪੋਰਾ ਸਿੱਖਾਂ ਦੇ ਵਿੱਚ, ਮੈਨੂੰ ਪਤਾ ਵੈਸੇ ਵੀ ਆਪਾਂ ਕਈ ਗੱਲਾਂ ਦੇ ਵਿੱਚ ਇਹ ਗੱਲ ਕਰ ਵੀ ਚੁੱਕੇ ਆ, ਪਰ ਅਚੇਚੇ ਤੌਰ ਤੇ ਅਖੀਰੀ ਪਲਾਂ ਦੇ ਵਿੱਚ ਮੈਂ ਜ਼ਰੂਰ ਚਾਹੂੰਗਾ
ਕਿ ਤੁਸੀਂ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕਿਹੋ ਜਿਹੇ ਜਿਹੜੇ ਰਾਹ ਨੇ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ, ਕਿ ਰਾਜ ਲਈ ਕਿਹੋ ਜਿਹੇ ਉਦਮ ਨੇ ਜਿਹੜੇ ਉਹ ਪੰਜਾਬ ਦੀ ਧਰਤੀ ਤੋਂ ਤੇ ਡਾਇਸਪੋਰਾ ਜਿਹੜੇ ਸਿੱਖ ਨੇ ਉਹਨਾਂ ਵੱਲੋਂ ਕਿਹੋ ਜਿਹੇ ਜਿਹੜੇ ਉਦਮ ਨੇ ਉਹ ਹੁਣ ਆਰੰਭ ਦੇਣੇ ਚਾਹੀਦੇ ਨੇ ਜੀ। ਦੇਖੋ ਸਰਦਾਰ ਸਾਹਿਬ, ਜਿਹੜੇ ਗਦਰੀ ਬਾਬੇ ਸੀਗੇ ਜੀ, ਉਹ ਤੁਹਾਡੀ ਕੈਨੇਡਾ ਦੀ ਧਰਤੀ ਤੋਂ ਗਏ ਸੀਗੇ ਜੀ, ਠੀਕ ਹੈ ਜੀ, ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਵੀ ਹੋ ਗਈ, ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀਗੇ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਸੈਕੰਡ ਵਰਲਡ ਵਾਰ ਦੇ ਵਿੱਚ ਅੰਡੇਮਾਨ ਕਾਲੇ ਪਾਣੀ ਦਾ ਕਬਜ਼ਾ ਜਾਪਾਨ ਨੇ ਕਰ ਲਿਆ ਸੀ, ਜਿਹੜਾ ਬਰਤਾਨੀਆ ਤੇ ਅਮਰੀਕਾ ਦੇ ਨਾਲ ਲੜ ਰਿਹਾ ਸੀਗਾ ਜੀ। ਇੰਡੀਆ ਦਾ ਮੋਹਰੀ ਸੀਗਾ ਸੁਭਾਸ਼ ਚੰਦਰ ਬੋਸ, ਜਿਹੜਾ ਬਰਤਾਨੀਆ ਦੇ ਖਿਲਾਫ ਲੜ ਰਿਹਾ ਸੀ ਜਾਪਾਨੀਆਂ ਨਾਲ। ਗਾਂਧੀ ਨੇ ਤੇ ਨਹਿਰੂ ਨੇ ਮਿਲਾਤਾ ਸੀਗਾ। ਜਦੋਂ ਤੁਹਾਡੇ ਗਦਰੀ ਬਾਬੇ ਉੱਥੇ ਕੈਦ ਸੀਗੇ ਜੀ, ਐਂਡ ਆਈਲੈਂਡਸ ਦੇ ਵਿੱਚ, ਤੇ ਫਿਰ ਜਿਹੜਾ ਗਾਂਧੀ ਹੈ, ਨਹਿਰੂ ਹੈ ਤੇ ਸੁਭਾਸ਼ ਚੰਦਰ ਬੋਸ ਹੈ, ਉਹਨਾਂ ਨੇ ਜਾਪਾਨ ਨੂੰ ਕਿਉਂ ਨਹੀਂ ਕਿਹਾ ਕਿ ਇਹ ਜਿਹੜੇ ਬੰਦੀ ਹੈ ਇਹ ਅੰਗਰੇਜ਼ਾਂ ਨੂੰ ਡੇਗਣਾ ਚਾਹੁੰਦੇ ਹੈ, ਜਾਪਾਨ ਵੀ ਇਹ ਅੰਗਰੇਜ਼ਾਂ ਦੇ ਖਿਲਾਫ ਲੜ ਰਿਹਾ ਹੈ ਤੇ ਇਹਨਾਂ ਨੂੰ ਫ੍ਰੀ ਕਰ ਦਈਏ। ਮੇਰਾ ਮਤਲਬ ਸੁਭਾਸ਼ ਚੰਦਰ ਬੋਸ ਨੇ ਕੀ, ਪਰ ਜਿੰਨੇ ਵੀ ਆਪਣੇ ਬਾਬਿਆਂ ਦੇ ਬੰਦੇ ਹੈਗੇ ਆ, ਜਿਹੜੇ ਇਹਨਾਂ ਦੇ ਗਰੁੱਪ ਹੈ, ਉਹ ਅਜੇ ਵੀ ਇੰਡੀਆ ਨੂੰ ਪੂਜੀ ਜਾਂਦੇ ਆ। ਜਰਾ ਇਹਨਾਂ ਕਾਮਰੇਡਾਂ ਨੂੰ ਪੁੱਛੋ ਕਿ ਫਿਰ ਸੁਭਾਸ਼ ਚੰਦਰ ਬੋਸ ਨੇ ਜਦੋਂ ਕਬਜ਼ਾ ਕਰ ਲਿਆ ਸੀ ਅੰਡੇਮਾਨ ਦੇ ਉੱਤੇ, ਫਿਰ ਗਦਰੀ ਬਾਬੇ ਤੇ ਹੋਰ ਜਿਹੜੇ ਸਿੱਖ ਸੀਗੇ ਜਿਹੜੇ ਇਹ ਰਾਜ ਦੇ ਖਿਲਾਫ ਲੜ ਰਹੇ ਸੀ, ਉਹਨਾਂ ਨੂੰ ਆਜ਼ਾਦ ਕਿਉਂ ਨਹੀਂ ਕਰਾਇਆ? ਹੁਣ ਸਾਰੇ ਇਹ ਕਾਮਰੇਡ ਤੁਹਾਡੇ ਕੈਨੇਡਾ 'ਚ ਬੈਠੇ ਆ ਤੇ ਉਹ ਤਾਂ ਇੰਡੀਆ ਦੇ ਨਾਲ ਚੱਲੀ ਜਾਂਦੇ ਹੈ। ਉਹਨਾਂ ਨੇ ਤਾਂ ਬਲੂ ਸਟਾਰ ਦੀ ਵੀ ਖੁਸ਼ੀ ਮਨਾਈ ਹੈ, ਇੰਡੀਆ ਨੂੰ ਹਾਰ ਪਾਏ ਹੈ। ਮੇਰਾ ਮਤਲਬ ਹੈ ਕਿ ਤੁਸੀਂ ਆਪਣੇ ਕੈਨੇਡਾ ਦੇ ਵਿੱਚ ਤਾਂ ਥੋੜਾ ਬਹੁਤਾ, ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਸਾਹਮਣੇ ਮੈਂ ਬੋਲੀ ਵੀ ਜਾਂਦਾ ਹੈ, ਤੁਸੀਂ ਲੋਕ ਵੀ ਤਾਂ ਕਰੋ ਕਿ ਇਹ ਕਾਮਰੇਡਾਂ ਨੂੰ ਆਪਾਂ ਆਪਣੇ ਨਾਲ ਲਾਈਏ, ਕਿਉਂਕਿ 1943 ਦੇ ਵਿੱਚ ਹਰਕਿਸ਼ਨ ਸਿੰਘ ਸੁਰਜੀਤ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਇੱਕ ਮਤਾ ਪਾਸ ਕੀਤਾ ਸੀਗਾ ਖਾਲਿਸਤਾਨ ਦਾ 1943 ਦੇ ਵਿੱਚ। ਇਹ ਫਿਰ ਮਾਸਕੋ ਦੇ ਵਿੱਚ ਗਿਆ ਸੀ। ਮਾਸਕੋ ਦੇ ਵਿੱਚ ਵੀ ਸੋਵੀਅਤ ਯੂਨੀਅਨ ਨੇ ਕਿਹਾ ਕਿ ਠੀਕ ਹੈ ਤੁਹਾਡਾ ਮਤਾ। ਮੇਰਾ ਕਹਿਣ ਦਾ ਭਾਵ ਹੈ ਕਿ ਜੇ ਖਾਲਿਸਤਾਨ ਦਾ ਮਤਾ ਕਾਮਰੇਡਾਂ ਨੇ 1943 ਦੇ ਵਿੱਚ ਪਾਸ ਕੀਤਾ ਤੇ ਫਿਰ ਜਦੋਂ ਸਿੱਖਾਂ ਦਾ 1984 ਤੋਂ ਬਾਅਦ ਯੁੱਧ ਹੋਇਆ, ਇਹਨਾਂ ਨੇ ਫਿਰ ਇੰਡੀਆ ਦਾ ਸਾਥ ਕਿਉਂ ਦਿੱਤਾ, ਮੁਖਬਰੀਆਂ ਕਿਉਂ ਦਿੱਤੀਆਂ ਕਿ ਇੱਥੇ ਵੀ ਸਿੱਖ ਬੈਠਾ ਜੀ, ਇਹਨੂੰ ਵੀ ਫੜ ਲਓ, ਇਹਨੂੰ ਵੀ ਫੜ ਲਓ। ਇਹਨਾਂ ਦਾ ਇਹਦਾ ਨੰਗਾ ਤਾਂ ਕਰੋ ਕਿਸੇ ਦਾ। ਤੁਸੀਂ ਹੰਸਰਾਜ ਸਾਹਿਬ ਦੀ ਗੱਲ ਕਰਦੇ ਹੋ, ਚਲੋ ਠੀਕ ਹੈ, ਉਹ ਤਾਂ ਐਮਪੀ ਨਹੀਂ ਹੈ, ਪਰ ਤੁਹਾਡੇ ਐਮਪੀ ਕਿਉਂ ਨਹੀਂ ਬੋਲਦੇ ਹੈਗੇ ਕਨਿਸ਼ਕਾ ਦੇ ਉੱਤੇ ਕਿ ਜੀ ਇਹਦੀ ਇਨਕੁਆਇਰੀ ਕਰਾਓ? ਤੁਸੀਂ ਤੁਹਾਡੇ ਪ੍ਰਾਈਮ ਮਿਨਿਸਟਰ ਦੀ ਬਹੁਤ ਬੇਇੱਜ਼ਤੀ ਕੀਤੀ ਹੈ। ਸਾਡੀ ਪਾਰਟੀ ਨੇ ਸਿਰਫ ਉਹਦਾ ਸਵਾਗਤ ਕੀਤਾ ਹੈ, ਸੱਜਣ ਸਾਹਿਬ ਦਾ ਪਿੰਡ ਜਾ ਕੇ ਸਵਾਗਤ ਕੀਤਾ। ਮੇਰਾ ਮਤਲਬ ਸਾਡੀ ਤਾਂ ਕੋਈ ਕੀਮਤ ਹੀ ਨਹੀਂ ਹੈ ਕੈਨੇਡਾ ਦੇ ਵਿੱਚ, ਹੈ ਕਿ ਨਹੀਂ? ਇਹ ਤਾਂ ਤੁਸੀਂ ਜਿਹੜੇ ਉੱਥੇ ਬੈਠੇ ਹੋ, ਜਾਂ ਤੁਹਾਡੇ ਕੋਲੇ ਪੈਸਾ ਹੈ, ਮਾਇਆ, ਸਾਰਾ ਕੁਛ ਹੈ, ਬੋਲੋ, ਫ੍ਰੀ ਪ੍ਰੈਸ ਹੈ। ਇੱਥੇ ਤਾਂ ਮੇਰਾ ਨਾਂ ਨਹੀਂ ਲਾਉਂਦੀ ਇਹ ਕੋਈ ਵੀ ਪ੍ਰੈਸ ਇਹ ਇੰਡੀਆ ਦੀ। ਇਹ ਤਾਂ ਇਹ ਵੱਖਵਾਦੀ ਹੈ, ਸਾਨੂੰ ਜਾਂ ਟੈਰਰਿਸਟ ਕਹਿੰਦੇ ਆ, ਜਾਂ ਰੈਡੀਕਲਸ ਕਹਿੰਦੇ ਆ, ਜਾਂ ਕਹਿੰਦੇ ਆ ਐਕਸਟ੍ਰੀਮਿਸਟ ਹੈਗੇ ਹੈ ਨਾ। ਫਿਰ ਤੁਸੀਂ ਥੋੜਾ ਬਹੁਤਾ ਕੈਨੇਡਾ ਦੇ ਵਿੱਚ ਜੇ ਜ਼ੋਰ ਲਾਓਗੇ, ਆਪਣੇ ਐਮਪੀਆਂ ਨੂੰ ਪੁੱਛੋਗੇ ਕਿ ਭਾਈ ਤੁਸੀਂ ਸੁੱਚੇ ਮੂੰਹ ਗਏ ਹੋ, ਹੁਣ ਇਹਨੂੰ ਜਾਗ ਲਾਓ, ਕੁਛ ਉੱਥੇ ਪਾਰਲੀਮੈਂਟ 'ਚ ਬੋਲੋ, ਸਿੱਖਾਂ ਦੇ ਹੱਕ ਦੇ ਵਿੱਚ, ਜ਼ੁਲਮ ਦੇ ਖਿਲਾਫ ਬੋਲੋ, ਸਿੱਖਾਂ ਦੇ ਹੱਕ 'ਚ ਨਾ ਬੋਲੋ। ਤੁਸੀਂ ਜ਼ੁਲਮ ਦੇ ਖਿਲਾਫ ਤਾਂ ਹਿਊਮਨ ਰਾਈਟਸ ਦੇ ਲਈ ਤਾਂ ਬੋਲ ਸਕਦੇ ਹੋ, ਇਹ ਕਿਉਂ ਨਹੀਂ ਬੋਲਦੇ ਹੈਗੇ?
ਜੀ ਬਹੁਤ ਫਾਇਦਾ ਬਹੁਤ ਹੋਇਆ, ਧੰਨਵਾਦ ਤੁਹਾਡੇ ਨਾਲ ਗੱਲਾਂ ਮਾਨਤਾ, ਬਾਤਾਂ ਤੁਸੀਂ ਹੋਈਆਂ। ਕੀਮਤੀ ਸਮੇਂ ਦੇ ਵਿੱਚੋਂ, ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ, ਸਾਡੇ ਨਾਲ ਜੁੜੇ ਹੋ, ਔਰ ਜਿਹੜੀ ਮੌਜੂਦਾ ਸਟਰਗਲ ਹੈ ਉਹਦੇ ਬਾਰੇ ਵੀ ਸਾਨੂੰ ਗਾਈਡਲਾਈਨਸ ਵੀ ਦਿੱਤੀਆਂ ਨੇ, ਔਰ ਜਿਹੜੀ ਸਟਰਗਲ ਚੱਲ ਰਹੀ ਸੀ ਬੜੇ ਲੰਬੇ ਸਮੇਂ ਤੋਂ, ਉਹ ਤੋਂ ਵੀ ਜਾਣੂ ਕਰਾਇਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੇਰ ਵੀ, ਕਿਉਂਕਿ ਇਹ ਮਸਲਾ ਇੰਨਾ ਗੰਭੀਰ ਆ, ਜਦੋਂ ਤੱਕ ਸਿੱਖ ਕੌਮ ਦੀ ਮੁਕੰਮਲ ਆਜ਼ਾਦੀ ਨਹੀਂ ਹੋ ਜਾਂਦੀ, ਕੌਮੀ ਘਰ ਖਾਲਿਸਤਾਨ ਨੂੰ ਅਸੀਂ ਆਜ਼ਾਦ ਨਹੀਂ ਕਰਾ ਲੈਂਦੇ, ਉਦੋਂ ਤੱਕ ਜਿਹੜਾ ਇਹ ਗੁਫ਼ਤਗੂ ਦਾ ਸਿਲਸਿਲਾ ਇਸੇ ਤਰ੍ਹਾਂ ਵੱਖ-ਵੱਖ ਪਰਸਨੈਲਿਟੀਜ਼ ਦੇ ਨਾਲ, ਖਾਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਨਾਲ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਵੀ ਹੋਰ ਮੁੱਦਿਆਂ ਤੇ ਗੱਲ ਕਰਾਂਗੇ। ਤੋ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਊਅਰ ਤੇ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਔਰ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਹੈ ਜਿਹੜੀ, ਉਹਨੂੰ ਮੋਹਰੀ ਸਫਾ ਦੇ ਵਿੱਚ ਲੜਦੇ ਆ ਰਹੇ ਨੇ, ਔਰ ਕਾਫੀ ਜਿਹੜੀ ਦੇਣ ਹੈ ਖਾਲਿਸਤਾਨ ਦੀ ਜਿਹੜੀ ਲੜਾਈ ਜੰਗਲਾਂ ਦੇ ਵਿੱਚ ਸੀ, ਭਾਵ ਕਿ ਜਿਹੜਾ ਖੁੱਲੇ ਤੌਰ ਤੇ ਅਸੀਂ ਸੰਤਾਂ ਦਾ ਨਾਮ ਨਹੀਂ ਲੈ ਸਕਦੇ ਸੀ, ਖਾਲਿਸਤਾਨ ਜਿੰਦਾਬਾਦ ਨਹੀਂ ਕਹਿ ਸਕਦੇ ਸੀ। ਇਹਨਾਂ ਦੀ ਮਿਹਨਤ ਸਦਕਾ ਉਹ ਜਿਹੜੀ ਲੜਾਈ ਆ ਉਹ ਪੰਜਾਬ ਦੀਆਂ ਗਲੀਆਂ ਦੇ ਵਿੱਚ ਆਈ ਆ। ਅੱਜ ਆਜ਼ਾਦੀ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ, ਸ਼ਹੀਦੀ ਦਿਨ ਵੀ ਮਨਾਇਆ ਜਾਂਦਾ, ਔਰ ਅਸੀਂ ਘੱਲੂਘਾਰਾ ਇਹਨੂੰ ਵੀ ਯਾਦ ਰੱਖਦੇ ਹਾਂ। ਔਰ ਖਾਲਿਸਤਾਨ ਜਿੰਦਾਬਾਦ ਦੇ ਜਿਹੜੇ ਨਾਅਰੇ ਨੇ ਅੱਜ ਪੰਜਾਬ ਦੇ ਵਿੱਚ ਜਿਹੜੇ ਗੂੰਜ ਰਹੇ ਨੇ, ਉਹਦੇ ਪਿੱਛੇ ਇੱਕ ਬੜੀ ਲੰਮੀ ਲੜਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਲੜੀ ਹੈ, ਔਰ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਤੇ ਇਹਨਾਂ ਦੀ ਪਾਰਟੀ ਇਸੇ ਤਰ੍ਹਾਂ ਕੌਮੀ ਆਜ਼ਾਦੀ ਦਾ ਜਿਹੜਾ ਝੰਡਾ ਇਹਨੂੰ ਬੁਲੰਦ ਰੱਖੇਗੀ। ਔਰ ਵੀਡੀਓ ਜਿਹੜੀ ਆ ਜਦੋਂ ਸੋਸ਼ਲ ਮੀਡੀਆ ਤੇ ਆਏਗੀ, ਤੁਹਾਡੇ ਕੋਈ ਸੁਝਾਅ ਜਾਂ ਜਿਹੜੇ ਕਮੈਂਟਸ ਨੇ ਉਹ ਵੀ ਸਾਨੂੰ ਜ਼ਰੂਰ ਦੱਸਿਓ, ਔਰ ਸ਼ੇਅਰ ਵੀ ਜ਼ਰੂਰ ਕਰੋ। ਔਰ ਇਸੇ ਤਰ੍ਹਾਂ ਇਹ ਜਿਹੜਾ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਅਸੀਂ ਪ੍ਰੋਗਰਾਮ ਸਪੈਸ਼ਲ ਲਿਖੇ ਨੇ, ਤੇ ਹੋਰ ਵੀ ਵੱਖ-ਵੱਖ ਕੌਮੀ ਸ਼ਖਸੀਅਤਾਂ ਦੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਜਿਹੜੀ ਹੈ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਇਸੇ ਤਰ੍ਹਾਂ ਪਾਉਂਦੇ ਰਹਾਂਗੇ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖਦੇ ਰਹੋ TV 4।